ਪਹਿਲੇ ਕਹਿੰਦੇ ਸਿਟਿੰਗ ਪ੍ਰੈਜ਼ੀਡੈਂਟ ਹੋਏ ਆ ਜਿਹੜਾ ਉਹਨਾਂ ਨੇ ਕੇਸ ਜਿਹੜਾ ਆ ਇਸ ਨੂੰ ਸੁਣਿਆ ਕੁਝ ਸਮਾਂ। ਸੋ ਟਰੰਪ ਉਹਨਾਂ ਨੇ ਪਹਿਲਾ ਪਾਰਟ ਅਟੈਂਡ ਕੀਤਾ ਆਰਗੂਮੈਂਟਸ ਦਾ ਇਨ ਪਰਸਨ, ਬਿਕਮਿੰਗ ਦਾ ਫਸਟ ਸਿਟਿੰਗ ਪ੍ਰੈਜ਼ੀਡੈਂਟ ਟੂ ਡੂ ਸੋ। ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਭਈ ਜਿਹੜੇ ਉਹ ਸਵੀਪਿੰਗ ਟੈਰਿਫਸ ਵਾਲਾ ਜਦੋਂ ਕੇਸ ਚੱਲ ਰਿਹਾ ਸੀ ਉਹ ਵੀ ਮੈਂ ਜਾ ਕੇ ਸੁਣੂੰਗਾ, ਪਰ ਉਸ ਟਾਈਮ ਦੇ ਉੱਤੇ ਇਹ ਨਵੰਬਰ ਸੀ ਉਹ ਨਹੀਂ ਪਹੁੰਚੇ ਸੀਗੇ। ਟਰੰਪ ਵਰਸਸ ਬਾਰਬਰਾ ਇਹ ਕੇਸ ਹੈਗਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ। ਸੋ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਆ ਵੀ ਜਿਹੜੇ ਫਰਵਰੀ 2025 ਤੋਂ ਬਾਅਦ ਬੱਚੇ ਜੰਮੇ ਆ ਉਹਨਾਂ ਨੂੰ ਜਿਹੜੇ ਜੇ ਉਹਨਾਂ ਦੇ ਪੇਰੈਂਟਸ ਸਿਟੀਜ਼ਨ ਨਹੀਂ ਹੈਗੇ ਤੇ ਉਹ ਸਿਟੀਜ਼ਨ ਨਹੀਂ ਹੋ ਸਕਦੇ ਹੈਗੇ। ਸੋ ਗਵਰਨਮੈਂਟ ਇਸ ਇਸ਼ੂ ਦੇ ਉੱਤੇ ਕਰ ਰਹੀ ਆ ਵੀ ਜਿਸ ਟਾਈਮ ਦੇ ਵਿੱਚ 100 ਸਾਲ ਪਹਿਲਾਂ ਇਹ ਐਡ ਕੀਤਾ ਗਿਆ ਸੀਗਾ 14 ਅਮੈਂਡਮੈਂਟ ਦੇ ਵਿੱਚ, ਕਹਿੰਦੇ ਵੀ ਉਸ ਟਾਈਮ ਤੇ ਇਹ ਨਹੀਂ ਸੀ ਵੀ ਉਸ ਟਾਈਮ ਤੇ ਜਿਹੜੇ ਕਾਲੇ ਮੂਲ ਦੇ ਲੋਕ ਸੀ ਜਾਂ ਹੋਰ ਉਹ ਇੱਥੇ ਰਹਿੰਦੇ ਸੀਗੇ। ਸੋ ਉਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਸਿਟੀਜ਼ਨ ਬਣਨ ਲਈ ਇਹ ਐਡ ਕੀਤਾ ਗਿਆ ਸੀ, ਨਾ ਕਿ ਜਿਹੜੇ ਹੁਣ ਬਾਅਦ ਦੇ ਵਿੱਚ ਇਲੀਗਲ ਆ ਰਹੇ ਜਾਂ ਕੋਈ ਵਿਜ਼ਿਟ ਕਰਨ ਆ ਰਿਹਾ ਜਾਂ ਕਿਸੇ ਦੇ ਬੱਚਾ ਹੁੰਦਾ ਹੈਗਾ। ਸੋ ਇਹ ਜਿਹੜਾ ਇਸ਼ੂ ਆ ਟਰੰਪ ਉਹਨਾਂ ਦਾ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਸੋਲਿਸਿਟਰ ਜਨਰਲ ਡੀ ਜੌਨ ਸੌਰ ਉਹਨਾਂ ਨੇ ਇਹ ਕੋਰਟ ਫਾਈਲਿੰਗ ਦੇ ਵਿੱਚ ਜਿਹੜਾ ਫਾਈਲ ਕੀਤਾ ਹੈਗਾ ਤੇ ਉਹਦੇ ਵਿੱਚ ਇਹ ਉਹ ਜਿਹੜਾ ਆ ਡਿਸਕਸ ਕਰ ਰਹੇ ਹੈਗੇ। ਜੀ ਬਿਲਕੁਲ। ਸੋ ਬੜਾ ਅਹਿਮ ਇਹ ਮੁੱਦਾ ਜਿਹੜਾ ਉਹ ਹੈਗਾ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ 1868 ਦੇ ਵਿੱਚ ਜਿਹੜੀ 14ਵੀਂ ਸੋਧ ਆ 14th ਅਮੈਂਡਮੈਂਟ ਆ ਉਹ ਕੀਤੀ ਗਈ ਸੀਗੀ ਤੇ ਟਰੰਪ ਹੁਣਾਂ ਦੇ ਆਰਡਰ ਕਰਨ ਤੋਂ ਤੁਰੰਤ ਬਾਅਦ ਜਦੋਂ ਇਹਨਾਂ ਨੇ ਫਰਵਰੀ ਦੇ ਵਿੱਚ ਉਹ ਕੀਤਾ ਸੀਗਾ ਵੀ ਅੱਜ ਤੋਂ ਬਾਅਦ ਜਿਹੜਾ ਵੀ ਕੋਈ ਗੈਰ ਸਿਟੀਜ਼ਨ ਦਾ ਨਿਆਣਾ ਜੰਮਦਾ ਆ ਤਾਂ ਉਹ ਸਿਟੀਜ਼ਨ ਨਹੀਂ ਹੋਊਗਾ। ਐਟਲੀਸਟ ਇੱਕ ਪੇਰੈਂਟ ਜਿਹੜਾ ਉਹ ਸਿਟੀਜ਼ਨ ਹੋਣਾ ਜ਼ਰੂਰੀ ਆ। ਤੇ ਉਸ ਦੇ ਉਲਟ ਕਿੰਨੇ ਲਾਸੂਟ ਜਿਹੜੇ ਉਹ ਹੋ ਗਏ ਸੀ। ਇਮੀਗ੍ਰੈਂਟ ਰਾਈਟ ਗਰੁੱਪ, ਸਟੇਟ ਦੇ ਕਈ ਅਟਾਰਨੀ ਜਨਰਲ ਉਹ ਆਏ ਸੀ। ਲੋਅਰ ਕੋਰਟ ਨੇ ਤਾਂ ਇਸ ਰੂਲ ਨੂੰ ਬਲੌਕ ਵੀ ਕਰ ਦਿੱਤਾ ਸੀਗਾ ਇਫੈਕਟ ਦੇ ਵਿੱਚ ਆਉਣ ਤੋਂ। ਸੋ ਇਵੈਂਚੁਅਲੀ ਇਹ ਜਿਹੜਾ ਸੰਵਿਧਾਨ ਦੀ ਸੋਧ ਨੂੰ ਲੈ ਕੇ ਜਿਹੜੀ ਗੱਲ ਆ ਉਹ ਐਗਜ਼ੈਕਟਿਵ ਆਰਡਰ ਦੇ ਉੱਤੇ ਆ। ਸੋ ਇਹ ਬੜਾ ਵੱਡਾ ਬਵਾਲ ਆ, ਬੜਾ ਵੱਡਾ ਇਹ ਵਖੇੜਾ ਆ ਵੀ ਕੀ ਇੱਕ ਰਾਸ਼ਟਰਪਤੀ ਐਗਜ਼ੈਕਟਿਵ ਆਰਡਰ ਦੇ ਨਾਲ ਸੰਵਿਧਾਨ ਨੂੰ ਚੇਂਜ ਕਰ ਸਕਦਾ ਹੈ। ਵੀ ਉਹਦੀ ਜਿਹੜੀ ਇੰਟਰਪ੍ਰੀਟੇਸ਼ਨ ਜਾਂ ਉਸ ਦੀ ਜਿਹੜੀ ਸਮਝ ਆ ਉਸ ਨੂੰ ਜਿਹੜਾ ਉਹ ਲੈ ਕੇ ਸੋ ਸੁਪਰੀਮ ਕੋਰਟ ਦੇ ਅੱਗੇ ਇੱਕ ਵੱਡਾ ਜਿਹੜਾ ਉਹ ਚੈਲੰਜ ਸਾਹਮਣੇ ਹੈਗਾ ਆ। ਸੰਵਿਧਾਨ ਨੂੰ ਕਿਸ ਤਰੀਕੇ ਦੇ ਨਾਲ ਪੜ੍ਹਿਆ ਜਿਹੜਾ ਉਹ ਜਾ ਸਕਦਾ ਹੈ ਕਿ ਜਾਂ ਕੋਈ ਇਹਨੂੰ ਆਪਣੇ ਹਿਸਾਬ ਦੇ ਨਾਲ ਪੜ੍ਹ ਕੇ ਉਸ ਹਿਸਾਬ ਦੇ ਨਾਲ ਇਹਨੂੰ ਲਾਗੂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੇ। ਸੋ ਕਈ ਜਿਹੜੇ ਅੱਖਰ ਕਈ ਵਾਰੀ ਹਰਜੋਤ ਸਿੰਘ ਜੀ ਇੱਕ ਅੱਖਰ ਦੇ ਉੱਤੇ ਵੱਡੇ ਜਿਹੜੇ ਡਿਸੀਜਨ ਆ ਉਹ ਆ ਜਾਂਦੇ ਆ ਵੀ ਕਿਸ ਸੰਦਰਭ ਦੇ ਵਿੱਚ ਇੱਕ ਅੱਖਰ ਕਈ ਵਾਰੀ ਇਕੱਲਾ ਇਹ ਲਿਖਿਆ ਹੋਵੇ ਤਾਂ ਵੀ ਉਹਦੇ ਨਾਲ ਫਰਕ ਜਿਹੜਾ ਪੈ ਜਾਂਦਾ ਆ। ਸੋ ਇਸ ਤਰੀਕੇ ਦੇ ਨਾਲ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਪਹਿਲੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਵਿੱਚ ਆਪਾਂ ਇਹ ਦੇਖਿਆ ਸੀਗਾ ਵੀ ਉਹ ਸੁਣਨ ਗਏ ਆ ਸੁਪਰੀਮ ਕੋਰਟ ਦੇ ਵਿੱਚ ਓਰਲ ਆਰਗੂਮੈਂਟਸ। ਸੋ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ 3 ਜਿਹੜੇ ਜਸਟਿਸ ਆ ਉਹ ਨਿਯੁਕਤ ਕਿਤੇ ਜਿਹੜੇ ਉਹ ਗਏ ਹੈਗੇ ਆ। ਉੱਦਾਂ ਜੇ ਦੇਖਿਆ ਜਾਵੇ ਸੁਪਰੀਮ ਕੋਰਟ ਦੇ ਵਿੱਚ 6-3 ਦੇ ਨਾਲ ਕੰਜ਼ਰਵੇਟਿਵ ਮੈਜੋਰਿਟੀ ਹੈਗੀ ਆ। ਪਰ ਜਿੱਦਾਂ ਆਪਾਂ ਦੇਖਿਆ ਸੀ ਵੀ ਪਿਛਲੀ ਵਾਰ ਜਿਹੜੇ ਟੈਰਿਫ ਵਾਲੇ ਮਾਮਲੇ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਦੁਆਰਾ ਲਗਾਏ ਗਏ ਜਸਟਿਸ ਸੀ ਉਹਨਾਂ ਨੇ ਵੀ ਇਹਨਾਂ ਦੇ ਉਲਟ ਫੈਸਲਾ ਸੁਣਾਇਆ ਸੀ, ਜਿਸ ਤੋਂ ਬਾਅਦ ਚ ਸੁਪਰੀਮ ਕੋਰਟ ਦੀ ਜਿਹੜੀ ਜਸਟਿਸ ਆ ਜਸਟਿਸ ਬੈਰਟ ਉਹਨਾਂ ਦੇ ਬਾਰੇ ਤਾਂ ਟਰੰਪ ਹੁਣਾਂ ਨੇ ਇੱਥੋਂ ਤੱਕ ਵੀ ਟਿੱਪਣੀ ਕਰਤੀ ਸੀ ਇਹਦੇ ਪਰਿਵਾਰ ਵਾਲੇ ਵੀ ਸ਼ਰਮਿੰਦਾ ਹੋਣਗੇ ਇਸ ਦੇ ਜਿਹੜੇ ਇਸ ਫੈਸਲੇ ਨੂੰ ਜਿਹੜਾ ਉਹ ਲੈ ਕੇ। ਕੀ ਟਰੰਪ ਹੁਣਾਂ ਨੇ ਉੱਥੇ ਜਾ ਕੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਹੁਣ ਦੇਖਦੇ ਆ ਵੀ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਸੋ ਆਰਗੂਮੈਂਟ ਅੱਜ ਜਿਹੜੇ ਆ ਹਰਜੋਤ ਸਿੰਘ ਜੀ ਸ਼ੁਰੂ ਹੋਏ ਆ ਇਹ ਸੁਣੇ ਜਾਣਗੇ ਤੇ ਫਿਰ ਇਵੈਂਚੁਅਲੀ ਇਸ ਦਾ ਫੈਸਲਾ ਕਈ ਮਹੀਨਿਆਂ ਬਾਅਦ ਜਾ ਕੇ ਜਿਹੜਾ ਉਹ ਆਉਂਦਾ ਹੁੰਦਾ ਆ। ਸੋ ਹੁਣ ਦੇਖਣਾ ਹੋਊਗਾ ਵੀ ਕਿਵੇਂ ਜਿਹੜਾ ਉਹ ਬਣਦੇ ਜਿਹੜੇ ਉਹ ਹੈਗੇ ਆ। ਸੋ ਅੱਜ ਸੁਪਰੀਮ ਕੋਰਟ ਦੇ ਕੋਲ ਬੜਾ ਹੀ ਇੱਕ ਅਹਿਮ ਸੰਵਿਧਾਨਿਕ ਮਸਲਾ ਜਿਹੜਾ ਆ ਉਹ ਪਹੁੰਚਿਆ ਹੋਇਆ ਆ, ਜਿਸ ਦੇ ਉੱਤੇ ਸੁਣਵਾਈ ਜਿਹੜੀ ਉਹ ਲੈ ਰਹੇ ਨੇ ਤੇ ਰਾਸ਼ਟਰਪਤੀ ਟਰੰਪ ਖੁਦ ਪ੍ਰਭਾਵ ਪਾਉਣ ਦੇ ਲਈ ਵੀ ਉਹਨਾਂ ਦਾ ਐਗਜ਼ੈਕਟਿਵ ਆਰਡਰ ਲਾਗੂ ਹੋ ਜਾਵੇ ਉਸ ਚੀਜ਼ ਦੇ ਲਈ ਉਹ ਸੁਣਵਾਈ ਸੁਣਨ ਦੇ ਲਈ ਅੱਜ ਉਹਨਾਂ ਨੇ ਉੱਥੇ ਪਹੁੰਚ ਕੀਤੀ ਹੈਗੀ ਆ। ਜੀ 2.5 ਲੱਖ ਬੇਬੀਜ਼ ਕਹਿੰਦੇ ਹਰ ਸਾਲ ਅਮਰੀਕਾ ਦੇ ਵਿੱਚ ਜੰਮਦੇ ਆ ਜਿਨ੍ਹਾਂ ਦੇ ਉੱਤੇ ਇਹ ਅਸਰ ਪੈ ਸਕਦਾ ਹੈਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਗਜ਼ੀਕਿਊਟਿਵ ਆਰਡਰ ਦਾ। ਤੇ ਇਹ ਅਕੋਰਡਿੰਗ ਟੂ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਤੇ ਪੈਨ ਸਟੇਟ ਯੂਨੀਵਰਸਿਟੀ ਜਿਹੜੀ ਹੈਗੀ ਆ
ਉਹਨਾਂ ਨੇ ਪੋਪੂਲੇਸ਼ਨ ਰਿਸਰਚ ਇੰਸਟੀਚਿਊਟ ਉਹਦੇ ਥਰੂ ਜਿਹੜਾ ਆ ਇਹ ਡਾਟਾ ਇਕੱਠਾ ਕਰਕੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸੋ ਇਹ ਕਾਫੀ ਅਹਿਮ ਫੈਸਲਾ ਹੈਗਾ ਆ। ਤੇ ਦੇਖਦੇ ਆ ਇਹਦੇ ਤੇ ਸੁਪਰੀਮ ਕੋਰਟ ਜਿਹੜਾ ਡਿਸੀਜਨ ਆ ਉਹ ਕੀ ਦਿੰਦੀ ਹੈਗੀ। ਜੀ, ਉੱਦਾਂ ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਇੰਨਾ ਸਟਰੋਂਗ ਨਹੀਂ ਹੈ ਟਰੰਪ ਹੁਣਾਂ ਦਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਆਰਗੂਮੈਂਟ। ਸੁਪਰੀਮ ਕੋਰਟ ਨੇ ਵੀ ਜਿਹੜੇ ਡਾਊਟ ਨੇ ਉਹ ਟਰੰਪ ਹੁਣਾਂ ਦੇ ਜਿਹੜੇ ਸਿਟੀਜ਼ਨਸ਼ਿਪ ਕਰੈਕਡਾਊਨ ਦੇ ਉੱਤੇ ਕਹਿ ਲਓ ਵੀ ਉਹ ਲਾਏ ਆ। ਸੋ ਦੇਖਦੇ ਆ ਕੀ ਜਿਹੜਾ ਉਹ ਬਣਦਾ ਆ। ਪਰ ਇਹ ਆ ਵੀ ਜਿਸ ਤਰੀਕੇ ਦੇ ਨਾਲ ਵੀ ਫੈਸਲਾ ਹੁੰਦਾ ਜਾਂ ਤਾਂ ਪੱਕਾ ਪੁਸ਼ਟ ਹੋ ਜਾਊਗਾ ਹਰਜੋਤ ਸਿੰਘ ਜੀ ਵੀ ਇਹ ਪੱਕਿਆ ਕਹਿ ਲਓ ਵੀ ਇਹ ਪੱਥਰ ਵਾਂਗੂ ਬਣ ਜਾਊਗਾ ਜੇ ਸੁਪਰੀਮ ਕੋਰਟ ਨੇ ਕਹਿਤਾ ਵੀ ਹਾਂ ਭਾਈ ਬਿਲਕੁਲ ਠੀਕ ਆ, ਤੇ ਅਦਰਵਾਈਜ਼ ਨਹੀਂ ਤਾਂ ਪੱਕੀ ਲੀਕ ਜਿਹੜੀ ਉਹ ਵੱਧ ਜਾਊਗੀ। ਪਰ ਵੀ ਜਿੱਦਾਂ ਤੁਸੀਂ ਕਿਹਾ ਵੀ ਮਿਲੀਅਨਸ ਆਫ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਆ ਉਹ ਪਵੇਗਾ। ਹੁਣ ਤੋਂ ਲੈ ਕੇ ਤੁਸੀਂ ਦੇਖੋ ਫਰਵਰੀ ਤੋਂ ਲੈ ਕੇ ਹੁਣ ਤੱਕ ਲੱਖਾਂ ਹੀ ਬੇਬੀ ਜਿਹੜੇ ਉਹ ਨਵੇਂ ਉਹਨਾਂ ਦਾ ਜਨਮ ਜਿਹੜਾ ਇੱਥੇ ਹੋ ਚੁੱਕਾ ਆ, ਤੇ ਉਹ ਵੀ ਵਿਚਾਰੇ ਮਝਧਾਰ 'ਚ ਹੋਣਗੇ ਵੀ ਉਹਨਾਂ ਦੇ ਪਰਿਵਾਰ ਵਾਲੇ ਵੀ ਉਹਨਾਂ ਦਾ ਅੱਗੇ ਕੀ ਜਿਹੜਾ ਉਹ ਬਣਨ ਜਾ ਰਿਹਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, US ਇਰਾਨ ਵਾਲੇ ਕਹਿੰਦੇ ਵੀ ਸੀਜ਼ ਫਾਇਰ ਡਿਸਕਸ ਕਰ ਰਹੇ ਆ ਰੀਓਪਨਿੰਗ ਕਰਨ ਦੇ ਲਈ ਹਾਰਮੁਜ਼ ਦੇ ਸਟ੍ਰੇਟ ਨੂੰ ਲੈ ਕੇ। ਇਹ ਕੁਝ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ। ਰਾਸ਼ਟਰਪਤੀ ਟਰੰਪ 에ਅਰਫੋਰਸ 1 ਦੇ ਉੱਤੇ ਕੁਝ ਦਿਨ ਪਹਿਲਾਂ ਵੀ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਸੀਗਾ ਵੀ ਇਰਾਨ ਵਾਲਿਆਂ ਨੇ ਖੁਦ ਸੀਜ਼ ਫਾਇਰ ਜਿਹੜਾ ਉਹ ਡਿਸਕਸ ਕਰਨ ਦੇ ਲਈ ਮੇਰੇ ਤੱਕ ਅਪਰੋਚ ਕੀਤੀ ਆ, ਵੀ ਇਰਾਨ ਨੇ ਮੈਨੂੰ ਆਖਿਆ ਸੀਗਾ ਵੀ ਭਾਈ ਸੀਜ਼ ਫਾਇਰ ਜਿਹੜਾ ਉਹ ਆਪਾਂ ਕਰ ਲੈਂਦੇ ਆ। ਪਰ ਹੁਣ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਲੱਗ ਰਿਹਾ ਵੀ ਸ਼ਾਇਦ ਰਾਸ਼ਟਰਪਤੀ ਟਰੰਪ ਹੁਣ ਇਹ ਵੀ ਇਸ਼ਾਰਾ ਦੇ ਰਹੇ ਆ ਵੀ ਹੋ ਸਕਦਾ ਆ ਵੀ ਆਪਾਂ ਸਟ੍ਰੇਟ ਆਫ ਹਾਰਮੁਜ਼ ਨੂੰ ਖੋਲੇ ਬਗੈਰ ਹੀ ਜਿਹੜਾ ਆਪਾਂ ਜੰਗ ਆ ਉਸ ਨੂੰ ਖਤਮ ਕਰਕੇ ਉੱਥੋਂ ਵਾਪਸ ਆ ਸਕਦੇ ਹੈਗੇ ਆ। ਅੱਜ ਟਰੰਪ ਹੁਣਾਂ ਨੇ ਨੈਸ਼ਨਲ ਐਡਰੈਸ ਵੀ ਜਿਹੜਾ ਉਹ ਕਰਨਾ ਆ 9 ਵਜੇ ਦੇ ਹਿਸਾਬ ਦੇ ਨਾਲ, ਉੱਥੋਂ ਦੇ ਈਸਟਰਨ ਟਾਈਮ ਦੇ, ਆਪਣੇ ਇੱਥੇ 6 ਵਜੇ ਦੇ ਹਿਸਾਬ ਦੇ ਨਾਲ। ਸੋ ਵਾਟਰਵੇ ਇਹ ਹੁਣ ਖੋਲ ਸਕੂਗਾ ਕਿ ਗਰਾਊਂਡ ਫੋਰਸਿਸ ਉੱਥੇ ਜਾਣਗੀਆਂ ਜਾਂ ਕੀ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਟਰੰਪ ਹੁਣਾਂ ਨੇ ਅੱਜ ਇੱਕ ਵਾਰੀ ਫਿਰ ਇਹ ਗੱਲ ਦੁਹਰਾਈ ਆ ਵੀ ਅਸੀਂ ਜੰਗ ਖਤਮ ਕਰ ਸਕਦੇ ਹਾਂ ਹਾਰਮੁਜ਼ ਦਾ ਜਿਹੜਾ ਸਟ੍ਰੇਟ ਆ ਉਸ ਨੂੰ ਖੋਲੇ ਬਗੈਰ। ਪਰ ਇਹਦੇ ਨਾਲ ਹਰਜੋਤ ਸਿੰਘ ਜੀ ਇੱਕ ਚੀਜ਼ ਹੋਊਗੀ ਵੀ ਈਰਾਨ ਨੂੰ ਮਜ਼ਬੂਤੀ ਇਸ ਗੱਲ ਦੇ ਜੂਗੀ ਵੀ ਉਹ ਤਾਂ ਜਦੋਂ ਮਰਜ਼ੀ ਦੁਨੀਆ ਦੀ ਗਲੋਬਲ ਆਇਲ ਸਪਲਾਈ ਚੇਨ ਦੇ ਉੱਤੇ ਕਹਿ ਲਓ ਵੀ ਨਾਗ ਦਾ ਫਨੀਅਰ ਖਿਲਾਰ ਕੇ ਜਿਹੜਾ ਉਹ ਬਹਿ ਜਾਣਗੇ। ਅਗਲਿਆਂ ਨੇ ਕਿੰਨੇ ਆਪਣੇ ਆਪ ਨੂੰ ਸਟਰੋਂਗ ਜਿਹੜਾ ਉਹ ਸਮਝਣ ਲੱਗ ਜਾਣਾ ਵੀ ਤੁਸੀਂ ਸਾਨੂੰ ਇੰਨਾ ਕੁੱਟਿਆ ਵੀ, ਇੰਨੇ ਹਜ਼ਾਰਾਂ ਹੀ ਬੰਬ ਵੀ ਸਾਡੇ ਦੇ ਸੁੱਟੇ, ਸਾਡੀ ਟੌਪ ਦੀ ਲੀਡਰਸ਼ਿਪ ਵੀ ਮਾਰਤੀ, ਤੇ ਇਵੈਂਚੁਅਲੀ ਸਟੇਟ ਆਫ ਹਾਰਮੁਜ਼ ਫਿਰ ਸਾਡੇ ਕੰਟਰੋਲ ਦੇ ਵਿੱਚ ਹੀ ਜਿਹੜੀ ਉਹ ਰਹਿ ਗਈ ਆ। ਇਹਨਾਂ ਦੇ ਜਿਹੜੇ ਐਲਾਈਜ਼ ਆ ਟਰੰਪ ਹੁਣਾਂ ਦੇ ਨਾਲ ਦੂਜੇ ਮੁਲਕ ਆ, ਉਹਨਾਂ ਨੂੰ ਤਾਂ ਕੱਲ ਕਹਿੰਦੇ ਸੀਗੇ ਵੀ ਜਾਓ ਜਾ ਕੇ ਆਪਣਾ ਤੇਲ ਆਪੇ ਲੈ ਆਓ, ਅਸੀਂ ਨਹੀਂ ਕੁਝ ਕਰਨਾ, ਤੁਸੀਂ ਕਿਉਂਕਿ ਸਾਡੇ ਨਾਲ ਮਦਦ ਨਹੀਂ ਕੀਤੀ ਤੇ ਮੈਂ ਇਹਨੂੰ ਕਦੀ ਵੀ ਜਿਹੜਾ ਉਹ ਭੁੱਲੂਗਾ ਨਹੀਂ। ਟਰੰਪ ਹੁਣਾਂ ਨੇ ਇੱਕ ਟਾਈਮ ਤੇ ਕਿਹਾ ਸੀਗਾ ਵੀ 3-4 ਹਫ਼ਤੇ ਦਾ ਜਿਹੜਾ ਇਹ ਓਵਰਆਲ ਟਾਈਮਲਾਈਨ ਹੋ ਸਕਦਾ ਆ ਇਰਾਨ ਦੇ ਇਸ ਕੌਨਫਲਿਕਟ ਨੂੰ, ਪਰ ਹੁਣ ਆਪਾਂ ਜਿਹੜੇ ਉਹ 5ਵੇਂ ਹਫ਼ਤੇ 'ਚ ਆਲਰੇਡੀ ਇਸ ਦੇ ਵਿੱਚ ਪਹੁੰਚ ਚੁੱਕੇ ਆ। ਇਰਾਨ ਦੀ ਜਿਹੜੀ ਨੇਵੀ ਆ ਉਹਦੇ ਮੇਨ ਵੱਡੇ ਜਿਹੜੇ ਜਹਾਜ਼ ਆ ਉਹ ਤਾਂ ਸਾਰੇ ਇਹਨਾਂ ਨੇ ਨਸ਼ਟ ਕਰ ਦਿੱਤੇ, ਡੁਬਾ ਦਿੱਤੇ ਆ। ਪਰ ਫਿਰ ਵੀ ਇਹਨਾਂ ਦੀਆਂ ਜਿਹੜੀਆਂ ਸਪੀਡ ਬੋਟਸ ਦੇ ਕਰਕੇ ਤੇ ਮਿਜ਼ਾਈਲ ਦੇ ਜਿਹੜੇ ਸਟਾਕ ਪਾਈਲਸ ਨੇ ਤੇ ਡਰੋਨਸ ਦੇ ਜਿਹੜੇ ਸਟਾਕ ਪਾਈਲ ਨੇ ਉਹਨਾਂ ਦੇ ਕਰਕੇ ਇਹ ਇਰਾਨ ਵਾਲੇ ਅਜੇ ਵੀ ਟਿਕੇ ਜਿਹੜੇ ਉਹ ਹੋਏ ਹੈਗੇ ਆ, ਤੇ ਰਜੀਮ ਹਾਲ ਦੀ ਘੜੀ ਚੇਂਜ ਹੋਣ ਦਾ ਅਸਾਰ ਨਜ਼ਰ ਨਹੀਂ ਆ ਰਹੇ। ਪਰ ਵਿੱਚ ਟਰੰਪ ਹੁਣੀ ਕੁਛ ਇਦਾਂ ਦੀਆਂ ਗੱਲਾਂ ਵੀ ਕਰ ਦਿੰਦੇ ਜਿੱਥੋਂ ਲੱਗਦਾ ਵੀ ਸ਼ਾਇਦ ਕੋਈ ਨਵੀਂ ਲੀਡਰਸ਼ਿਪ ਉੱਥੇ ਜਿਹੜੀ ਉਹ ਆ ਰਹੀ ਹੈ ਜਿਹਦੇ ਨਾਲ ਇਹ ਗੱਲਬਾਤ ਕਰ ਰਹੇ ਆ। ਪਰ ਉੱਥੋਂ ਜੋ ਵੀ ਉਹਨਾਂ ਦੇ ਸਟੇਟ ਮੀਡੀਆ ਚੋਂ ਜਾਂ ਉੱਥੋਂ ਦੇ ਕਹਿ ਲਓ ਵੀ ਮੇਨ ਨਿਊਜ਼ ਸੋਰਸਿਸ ਤੋਂ ਆ ਰਿਹਾ ਆ, ਉਹ ਪੁਰਾਣੇ ਬੰਦੇ ਹੀ ਬਿਆਨ ਜਿਹੜੇ ਉਹਨਾਂ ਦੇ ਸਾਹਮਣੇ ਜਿਹੜੇ ਉਹ ਆ ਰਹੇ ਹੈਗੇ ਆ ਵੀ ਉਹ ਕੀ ਇਸ ਦੇ ਬਾਬਤ ਸੋਚ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੁਣੇ ਜੋ ਸ਼ਾਮ ਨੂੰ 9 ਵਜੇ ਈਸਟਰਨ ਸਟੈਂਡਰਡ ਟਾਈਮ ਤੇ ਸਾਡਾ 6 ਵਜੇ ਦਾ ਟਾਈਮ ਹੋਣਾ, ਉਸ ਟਾਈਮ ਦੇ ਉੱਤੇ ਨੇਸ਼ਨ ਨੂੰ ਐਡਰੈਸ ਕਰਨਗੇ। ਉਹਨਾਂ ਦੇ ਨਾਲ ਕੈਰੋਲਿਨ ਲਵਿਟ ਵੀ ਹੋ ਸਕਦੇ ਹੈਗੇ ਆ, ਇਹ ਉਹਨਾਂ ਨੇ ਐਕਸ ਦੇ ਉੱਤੇ ਰਿਪੋਰਟ ਕੀਤਾ ਹੈਗਾ। ਸੋ ਤੇਲ ਦੀਆਂ ਕੀਮਤਾਂ ਬਹੁਤ ਹਾਈ ਚੱਲ ਗਈਆਂ। ਅਮਰੀਕਨ ਤੇ ਇਜ਼ਰਾਈਲੀ ਫੋਰਸਸ ਨੇ ਇਰਾਨ ਨੂੰ 28 ਫਰਵਰੀ ਨੂੰ ਹਿੱਟ ਕੀਤਾ ਸੀ ਤੇ ਅੱਜ ਅਪ੍ਰੈਲ ਪਹਿਲੀ ਹੋ ਗਈ ਆ, ਤੇ ਹੁਣ ਟਰੰਪ ਨੇ ਇਹ ਕਹਿ ਰਿਹਾ ਵੀ 2 ਤੋਂ 3 ਵੀਕ 'ਚ ਅਸੀਂ ਜਿਹੜੀ ਆ ਉੱਥੋਂ ਵਾਪਸ ਆ ਜਾਵਾਂਗੇ, ਉੱਥੇ ਦੀ ਜਿਹੜੀ ਲੜਾਈ ਆ ਉਹ ਖਤਮ ਕਰ ਦੇਵਾਂਗੇ। ਤੇਲ ਦੀਆਂ ਕੀਮਤਾਂ ਇੰਨੀ ਜ਼ਿਆਦਾ ਹਾਈ ਹੋ ਗਈਆਂ, ਲੋਕਾਂ ਲਈ ਅਫੋਰਡ ਕਰਨਾ ਬੜਾ ਔਖਾ ਹੈਗਾ ਆ। ਤੇ ਅਮਰੀਕਨ ਤੇ ਇਜ਼ਰਾਈਲੀ ਫੋਰਸਸ ਨੇ ਇਰਾਨ ਨੂੰ ਫਰਵਰੀ 28 ਨੂੰ ਹਿੱਟ ਕੀਤਾ ਸੀ। AAA ਦੇ ਮੁਤਾਬਕ US ਦੀ ਜਿਹੜੀ ਐਵਰੇਜ ਪ੍ਰਾਈਸ ਆ ਗੈਸ ਦੀ ਉਹ $4 ਆ, ਪਰ
ਸਾਡੇ ਬੇ ਏਰੀਏ ਜਾਂ ਕੈਲੀਫੋਰਨੀਆ 'ਚ ਕਹਿ ਲਓ $5.5 ਤੋਂ ਲੈ ਕੇ $6 ਤੱਕ ਚੱਲ ਰਹੀ ਹੈ। ਡੀਜ਼ਲ ਦੀ 7.5 8 $7 ਇੱਦਾਂ ਜਿਹੜੀਆਂ ਪ੍ਰਾਈਸਿਸ ਚੱਲ ਰਹੀਆਂ ਹੈਗੀਆਂ। ਇੱਕ ਰਿਪੋਰਟਰ ਨੇ ਟਰੰਪ ਉਹਨਾਂ ਨੂੰ ਓਵਲ ਆਫਿਸ ਦੇ ਵਿੱਚ ਪੁੱਛਿਆ ਸੀ ਵੀ ਕਿੱਦਾਂ ਤੁਸੀਂ ਪ੍ਰਾਈਸਿਸ ਜਿਹੜੀਆਂ ਡਾਊਨ ਲਿਆਣੀਆਂ ਪੈਣੀਆਂ ਹੈਗੀਆਂ, ਤੇ ਉਹ ਕਹਿੰਦੇ ਵੀ ਮੈਨੂੰ ਸਿਰਫ ਇਰਾਨ ਨੂੰ ਛੱਡਣਾ ਪੈਣਾ ਆ ਤੇ ਅਸੀਂ ਬਹੁਤ ਜਲਦੀ ਛੱਡਣ ਜਾ ਰਹੇ ਹਾਂ, ਉਹਦੇ ਨਾਲ ਜਿਹੜੀਆਂ ਪ੍ਰਾਈਸਿਸ ਆ ਉਹ ਡਾਊਨ ਚਲੇ ਜਾਣਗੀਆਂ। ਤੇ ਯੂਐਸ ਦੀਆਂ ਫੋਰਸਿਸ ਕਹਿੰਦੇ ਵੀ ਫਿਨਿਸ਼ ਕਰ ਰਹੀਆਂ ਇਸ ਟਾਈਮ ਦੇ ਉੱਤੇ ਜੌਬ। 2 ਹਫ਼ਤੇ ਲੱਗਣੇ ਹੈਗੇ ਆ, ਮੇਬੀ ਕਪਲ ਆਫ ਡੇਜ਼ ਮੋਰ, ਤੇ ਉਹ ਤੋਂ ਬਾਅਦ ਅਸੀਂ ਕਹਿੰਦੇ ਵੀ ਇੱਥੋਂ ਵਾਪਸ ਆ ਜਾਣਾ ਹੈਗਾ ਆ। ਤੇ ਟਰੰਪ ਨੇ ਇਹ ਕਿਹਾ ਤਹਿਰਾਨ ਨੇ ਕੋਈ ਜਿਹੜੀ ਡੀਲ ਆ ਉਹਨਾਂ ਦੇ ਨਾਲ ਨਹੀਂ ਬਣਾਈ ਹੈਗੀ ਹਜੇ ਤੱਕ। ਤੇ ਉਹ ਸਟੇਟ ਆਫ ਹਾਰਮੋਜ਼ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਹੁਣ ਇਹ ਸਾਡੀ ਪ੍ਰੋਬਲਮ ਨਹੀਂ ਹੈ, ਇਹ ਇਟਸ ਅਪ ਟੂ ਫਰਾਂਸ ਜਾਂ ਯੂਰਪੀਅਨ ਮੁਲਕ ਜਿਨ੍ਹਾਂ ਦਾ ਗੈਸ ਉੱਥੋਂ ਜਾਂਦਾ ਹੈਗਾ, ਉਹ ਉਹਨਾਂ ਦੇ ਨਾਲ ਜੋ ਵੀ ਗੱਲ ਕਰਨੀ ਆ ਉਹ ਕਰਨ। ਦੈਟ ਵਿਲ ਬੀ ਫॉर ਹੂਐਵਰ ਯੂਜ਼ਿੰਗ ਦਾ ਸਟੇਟ। ਜੀ ਬਿਲਕੁਲ। ਸੋ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜੀ ਸਿਚੁਏਸ਼ਨ ਅਜੇ ਤੱਕ ਜਿਹੜੀ ਉਹ ਸਾਹਮਣੇ ਆ, ਇਸ ਦੇ ਬਾਬਤ ਇਰਾਨ ਵਾਲਿਆਂ ਨੇ ਫਿਰ ਬਿਆਨ ਦੇ ਦਿੱਤਾ ਹੈ ਵੀ ਜਿਹੜੇ ਤਹਿਰਾਨ ਨੇ ਆਖਿਆ ਸੀ, ਇਰਾਨ ਨੇ ਆਖਿਆ ਸੀ ਸਾਨੂੰ ਸੀਜ਼ ਫਾਇਰ ਦੇ ਲਈ, ਉਹਨਾਂ ਨੇ ਗੱਲ ਨੂੰ ਫਿਰ ਜਿਹੜਾ ਰਿਜੈਕਟ ਕਰ ਦਿੱਤਾ ਆ। ਹੁਣ ਇਹ ਵੀ ਹੋ ਸਕਦਾ ਵੀ ਇਰਾਨ ਵਾਲੇ ਆਪਣੇ ਲੋਕਾਂ 'ਚ ਭੱਲ ਬਣਾ ਕੇ ਰੱਖਣ ਦੇ ਲਈ ਵੀ ਇਦਾਂ ਦੇ ਬਿਆਨ ਦੇ ਰਹੇ ਹੋਣ ਅੰਦਰ ਖਾਤੇ। ਸ਼ਾਇਦ ਉਹਨਾਂ ਨੇ ਸੋਚਿਆ ਵੀ ਹੋਵੇ ਵੀ ਹਾਂ ਭਾਈ ਆਪਾਂ ਜਿਹੜਾ ਇਸ ਤਰੀਕੇ ਦੇ ਨਾਲ ਘਰ ਦੇ ਜਿਹੜੇ ਉਹ ਹੈਗੇ ਆ। ਉਧਰ ਜਿਹੜੇ ਇਹ ਵੀ ਗੱਲਾਂ ਜਿਹੜੀਆਂ ਉਹ ਆ ਰਹੀਆਂ ਆ ਯੂਰਪ ਦੇ ਬਾਹਰ, ਕਹਿੰਦੇ ਵੀ ਜਿਹੜੇ ਲੁਫਥਾਂਸਾ ਵਾਲੇ ਆ ਉਹ ਕਹਿੰਦੇ ਵੀ ਇਸ ਟਾਈਮ ਪ੍ਰਿਪੇਅਰ ਕਰ ਰਹੇ ਆ ਵੀ ਜੈਟ ਫਿਊਲ ਦੀ ਸ਼ਾਰਟੇਜ ਹੋਊਗੀ। ਕੁਵੈਤ ਨੇ ਜਿਹੜਾ ਇਹ ਹੁਣੇ ਦੱਸਿਆ ਵੀ 3 ਜਿਹੜੀਆਂ ਇਰਾਨੀਅਨ ਮਿਜ਼ਾਈਲ ਤੇ 15 ਡਰੋਨ ਪਿਛਲੇ ਜਿਹੜੇ 24 ਘੰਟਿਆਂ 'ਚ ਹੋਰ ਇਹਨਾਂ ਨੇ ਜਿਹੜੇ ਉਹਨਾਂ ਦੇ ਵੱਲ ਨੂੰ ਆ ਰਹੇ ਸੀ, ਹਵਾਈ ਸਪੇਸ ਦੇ ਵਿੱਚ ਆਏ ਸੀ, 에ਅਰ ਸਪੇਸ 'ਚ ਆਏ ਸੀ, ਉਹਨਾਂ ਨੂੰ ਨਸ਼ਟ ਕੀਤਾ ਹੈਗਾ ਆ। ਇਜ਼ਰਾਈਲ ਵਾਲੇ ਜਿਹੜੇ ਕਹਿ ਰਹੇ ਆ ਵੀ 14 ਲੋਕ ਫੱਟੜ ਹੋਏ ਆ ਇਰਾਨ ਦੀ ਜਿਹੜੀ ਮਿਜ਼ਾਈਲ ਅਟੈਕ ਆ ਉਸ ਤੇ ਕਰਕੇ ਤੈਲ ਅਵੀਵ ਦੇ ਨਜ਼ਦੀਕ। ਸੋ ਹੁਣ ਤੁਸੀਂ ਇਵੈਂਚੁਅਲੀ ਦੇਖੋ ਤਾਂ ਹਰਜੋਤ ਸਿੰਘ ਜੀ ਇੰਨੀ ਲੰਬੀ ਲੜਾਈ ਚੱਲਣ ਤੋਂ ਬਾਅਦ 'ਚ ਉਹਨਾਂ ਦਾ ਵੀ ਆਇਰਨ ਡੋਮ ਉਹਨਾਂ ਦੇ ਜਿਹੜੇ ਇੰਟਰਸੈਪਟਰ ਆ ਉਹ ਖਤਮ ਹੋ ਰਹੇ ਆ, ਤੇ ਉਧਰ ਨਾਲ ਦੇ ਨਾਲ ਆਪਾਂ ਇਹ ਦੇਖ ਰਹੇ ਆ ਵੀ ਇਹਨਾਂ ਦੀਆਂ ਜਿਹੜੀਆਂ ਇਰਾਨ ਦੀਆਂ ਮਿਜ਼ਾਈਲਸ ਆ ਉਹ ਇਜ਼ਰਾਈਲ ਦੇ ਵਿੱਚ ਭੇਜਣ 'ਚ ਕਾਮਯਾਬ ਜਿਹੜੀਆਂ ਉਹ ਹੋ ਰਹੀਆਂ ਹੈਗੀਆਂ ਆ। ਸੋ ਉਹਨਾਂ ਦੇ ਵੀ 14 ਲੋਕ ਜਿਹੜੇ ਉਹ ਫੱਟੜ ਹੋਏ ਆ। ਹਜ਼ਬੁੱਲਾ ਨੇ ਜਿਹੜਾ ਉਹ ਕਿਹਾ ਵੀ ਉਹਨਾਂ ਨੇ ਇਜ਼ਰਾਈਲੀ ਇੱਕ ਡਰੋਨ ਆ ਉਸ ਨੂੰ ਨਸ਼ਟ ਜਿਹੜਾ ਉਹ ਕੀਤਾ ਆ। ਏਅਰਪੋਰਟ ਫਿਊਲ ਟੈਂਕ ਦੇ ਵਿੱਚ ਅੱਗ ਲੱਗੀ ਸੀ ਕੁਵੈਤ ਦੇ ਵਿੱਚ ਇਰਾਨ ਦੀ ਡਰੋਨ ਸਟ੍ਰਾਈਕ ਤੋਂ ਬਾਅਦ 'ਚ, ਤੇ ਕੁਵੈਤੀ ਫਾਇਰ ਫਾਈਟਰਸ ਨੇ ਕਿਹਾ ਵੀ ਉਸ ਅੱਗ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਹੈਗੇ ਆ। ਉਧਰ ਜੇ ਦੂਜੇ ਪਾਸੇ ਲੈਬਨਾਨ ਦਾ ਜਿਹੜਾ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਉਹਨਾਂ ਨੇ ਜਿਹੜਾ ਉੱਥੇ ਵੀ 1100-1200 ਬੰਦਾ ਹੁਣ ਤੱਕ ਮਾਰ ਚੁੱਕਾ ਆ। ਇਹਨਾਂ ਨੇ ਵੀ ਇਜ਼ਰਾਈਲ ਨੇ ਉੱਥੇ ਜਿਹੜਾ ਸਦਰਨ ਲੈਬਨਾਨ ਆ ਉਸ ਦੇ ਉੱਤੇ ਕਾਫੀ ਇਲਾਕੇ ਤੇ ਕਬਜ਼ਾ ਜਿਹੜਾ ਉਹ ਕਰ ਲਿਆ ਆ। ਉਧਰ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਸ ਨੇ ਗਲਫ ਤੇ ਮਿਡਲ ਈਸਟਰਨ ਮੁਲਕਾਂ ਦੇ ਨਾਲ ਸਿਕਿਉਰਿਟੀ ਕੋਆਪਰੇਸ਼ਨ ਜਿਹੜੀ ਉਹ ਬਣਾ ਲਈ ਹੈ। ਟੈਲੀਗ੍ਰਾਮ ਦੇ ਵਿੱਚ ਸਟੇਟਮੈਂਟ ਜਾਰੀ ਕਰਦੇ ਹੋਏ ਜ਼ੈਲੈਂਸਕੀ ਨੇ ਜਿਹੜਾ ਉਹ ਕਿਹਾ ਕਿਉਂਕਿ ਇਹ ਡਰੋਨਸ ਦੇ ਨਾਲ ਪਿਛਲੇ ਦੇਖੋ 4 ਸਾਲਾਂ ਤੋਂ ਰਸ਼ੀਆ ਦੇ ਨਾਲ ਲੜਦੇ ਜਿਹੜੇ ਉਹ ਆ ਰਹੇ ਨੇ, ਇਸ ਕਰਕੇ ਜਿਹੜਾ ਆ ਆਪਾਂ ਨੂੰ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਇਹ ਜਿਹੜੀ ਬਣੀ ਪਈ ਆ ਵੀ ਯੂਕਰੇਨ ਵਾਲੇ ਡਰੋਨਸ ਦੇ ਨਾਲ ਸਿਕਿਉਰਿਟੀ ਕੋਆਪਰੇਸ਼ਨ ਜਿਹੜੀ ਆ ਉਹ ਕਰ ਰਹੇ ਆ, ਤੇ ਇਹ ਹੁਣ ਮਦਦ ਕਰਨਗੇ ਮਿਡਲ ਈਸਟਰਨ ਮੁਲਕਾਂ ਦੀ ਇਰਾਨ ਦੇ ਡਰੋਨਸ ਨੂੰ ਤੇ ਉਹਨਾਂ ਦੇ ਮਿਜ਼ਾਈਲਸ ਨੂੰ ਵਿਚਾਲੇ ਜਿਹੜਾ ਉਹ ਰੋਕਣ ਦੇ ਲਈ। ਉਹਨਾਂ ਨੇ ਕਿਹਾ ਵੀ ਸਾਊਦੀ ਅਰੇਬੀਆ, ਐਮੀਰੇਟਸ, ਕਤਰ, ਜਾਰਡਨ ਤੇ ਕਹਿੰਦੇ ਵੀ ਬਹਿਰੀਨ, ਕੁਵੈਤ ਤੇ ਇਰਾਕ ਦੇ ਨਾਲ ਕਮਿਊਨੀਕੇਸ਼ਨ 'ਚ ਆ। ਬਾਕੀ ਉਹਨਾਂ ਮੁਲਕਾਂ ਦੇ ਨਾਲ ਅਸੀਂ ਆਲਰੇਡੀ ਜਿਹੜੇ ਸੰਧੀਆਂ ਜਿਹੜੀਆਂ ਸਿਕਿਉਰਿਟੀ ਕੋਆਪਰੇਸ਼ਨ ਜਿਹੜੀਆਂ ਉਹ ਬਣਾ ਲਈਆਂ। ਕਹਿੰਦੇ ਵੀ ਸਾਡੀ ਜਿਹੜੀ ਮਿਲਟਰੀ ਐਕਸਪਰਟੀਜ਼ ਆ ਉਹ ਸਾਡੇ ਲਈ ਹੁਣ ਫਾਇਦੇਮੰਦ ਹੋ ਰਹੀ ਆ, ਤੇ ਜਿਹੜੇ ਸਾਡੇ ਇੰਟਰਸੈਪਟਰਸ ਆ ਉਹ ਹੁਣ ਰਿਜ਼ਲਟ ਦੇ ਰਹੇ ਨੇ। ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਹੋਇਆ ਵੀ ਜਿਹੜੀਆਂ ਅਮਰੀਕਾ ਦੀਆਂ ਲੱਖਾਂ ਡਾਲਰਾਂ ਦੀਆਂ ਮਿਜ਼ਾਈਲਾਂ ਆ ਉਹਦੀ ਥਾਂ ਦੇ ਉੱਤੇ ਕੁਝ ਹਜ਼ਾਰ ਡਾਲਰਾਂ ਦੇ ਜਿਹੜੇ ਡਰੋਨ ਆ ਯੂਕਰੇਨ ਤੋਂ ਲੈ ਕੇ ਇਹ ਜਿਹੜੇ ਮੁਲਕ ਆ ਇਰਾਨ ਦੀਆਂ ਮਿਜ਼ਾਈਲਸ ਤੇ ਉਹਨਾਂ ਦੇ ਡਰੋਨਸ ਨੂੰ ਰਸਤੇ ਦੇ ਵਿੱਚ ਨਸ਼ਟ ਕਰਨ ਦੇ ਲਈ ਵਰਤਣ ਜਿਹੜੇ ਉਹ ਜਾ ਰਹੇ ਹੈਗੇ। ਕਹਿੰਦੇ ਵੀ ਅਮਰੀਕਾ ਆ ਉਹ ਨਾਟੋ ਐਲਾਈਜ਼ ਤੋਂ ਬਾਹਰ ਨਿਕਲ ਸਕਦਾ ਹੈਗਾ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨੀ ਕੰਸੀਡਰ ਕਰ ਰਹੇ ਆ ਨਾਟੋ ਐਗਜ਼ਿਟ ਐਜ਼ ਐਲਾਈਜ਼ ਰੈਜ਼ਿਸਟ ਕੋਆਪਰੇਸ਼ਨ ਇਨ US ਇਜ਼ਰਾਈਲੀ ਵਾਰ ਔਨ ਇਰਾਨ।
ਸੋ ਯੂਐਸ ਇਜ਼ਰਾਈਲੀ ਜੰਗ ਦੇ ਵਿੱਚ ਜਿਹੜੇ ਅਮਰੀਕਾ ਦੇ ਅਲਾਈਜ਼ ਆ ਉਹਨਾਂ ਨੇ ਕੋਈ ਜ਼ਿਆਦਾ ਜਿਹੜਾ ਸਾਥ ਆ ਅਮਰੀਕਾ ਦਾ ਨਹੀਂ ਦਿੱਤਾ, ਕਿਉਂਕਿ ਬਹੁਤ ਸਾਰੇ ਮਿਲਟਰੀ ਦੇ ਬੇਸ ਯੂਰਪ ਦੇ ਵਿੱਚ ਹੈਗੇ ਆ। ਤੇ ਉੱਥੋਂ ਕਈਆਂ ਨੇ ਤਾਂ ਜੋ ਆ ਇਹਨਾਂ ਦੇ ਜਹਾਜ਼ ਵੀ ਨਹੀਂ ਚੜ੍ਹਨ ਦਿੱਤੇ ਵੀ ਤੁਸੀਂ ਇੱਥੋਂ ਸਟ੍ਰਾਈਕ ਨਹੀਂ ਕਰ ਸਕਦੇ ਹੈਗੇ। ਸੋ ਟਰੰਪ ਉਹਨਾਂ ਨੇ ਇਹ ਕਿਹਾ ਵੀ ਆਈ ਆਲਵੇਜ਼ ਨਿਊ ਦੇ ਬਾਰੇ ਪੇਪਰ ਟਾਈਗਰ, ਵੀ ਉਹ ਤਾਂ ਇੱਕ ਜਿਹੜਾ ਕਾਗਜ਼ਾਂ ਦਾ ਸ਼ੇਰ ਆ ਨਾਟੋ ਵਾਲੇ। ਤੇ ਸੋ ਪਹਿਲਾਂ ਤੋਂ ਸਾਨੂੰ ਵੀ ਲੱਗਦਾ ਸੀ ਵੀ ਇਹ ਲੱਗਦਾ ਵੀ ਨਾਟੋ ਤੋਂ ਜੋ ਅਮਰੀਕਾ ਆ ਪਿੱਛੇ ਨੂੰ ਹਟ ਰਿਹਾ ਹੈਗਾ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੋਣਾ ਨੇ ਵੀ ਇਹ ਕਿਹਾ ਵੀ ਜੋ ਅਲਾਈਜ਼ ਨੇ ਸਾਡੇ ਨਾਲ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਤੇ ਬਹੁਤ ਸਾਰੇ ਮੁਲਕ ਜਿੱਦਾਂ ਸਪੇਨ ਮੋਸਟ ਵੋਕਲ ਹੈਗਾ ਯੂਰਪੀਅਨ ਮੁਲਕਾਂ ਦੇ ਵਿੱਚੋਂ ਜੰਗ ਦੇ ਅਗੇਂਸਟ। ਤੇ ਉਹਨਾਂ ਨੇ ਤਾਂ ਇਹ ਕਿਹਾ ਵੀ ਅਸੀਂ ਇੱਥੋਂ ਕੋਈ ਵੀ ਯੂਜ਼ ਨਹੀਂ ਕਰਨ ਦੇਵਾਂਗੇ ਅਮਰੀਕਾ ਨੂੰ। ਜਿਹੜਾ ਅਮਰੀਕਾ ਦਾ ਮਿਲਟਰੀ ਬੇਸ ਆ ਉਹ ਉੱਥੋਂ ਇਰਾਨ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਆ ਨਹੀਂ ਕਰ ਸਕਦਾ। ਸਪੈਨਿਸ਼ ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼ ਨੇ ਇਹ ਕਿਹਾ ਵੀ ਇਹ ਜਿਹੜਾ ਜੰਗ ਆ ਅਨਜਸਟੀਫਾਈਬਲ ਆ ਤੇ ਡੇਂਜਰਸ ਹੈਗਾ ਆ। ਇਟਲੀ ਦੇ ਵੀ ਸੇਮ ਸਿਚੁਏਸ਼ਨ ਆ। ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜੇ ਯੂਐਸ ਬੰਬਰਸ ਆ ਉਹ ਇਟਲੀ ਦਾ ਜਿਹੜਾ ਇਟਲੀ ਦੇ ਵਿੱਚ ਸਿਸਲੀ ਜਿਹੜਾ ਸ਼ਹਿਰ ਆ ਉੱਥੇ ਮਿਲਟਰੀ ਬੇਸ ਆ ਉਸ ਨੂੰ ਯੂਜ਼ ਨਹੀਂ ਕਰ ਸਕਦੇ ਹੈਗੇ। ਯੂਕੇ ਨੇ ਪਤਾ ਚੱਲਿਆ ਵੀ ਯੂਐਸ ਬੰਬਰਸ ਨੂੰ ਮਿਲਟਰੀ ਬੇਸ ਜਿਹੜਾ ਹੈਗਾ ਆ ਉਹਨਾਂ ਦੀ ਟੈਰੀਟਰੀ ਦੇ ਵਿੱਚ ਉਹ ਯੂਜ਼ ਕਰਨ ਦਿੱਤਾ ਹੈਗਾ। ਪਰ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਆ ਖਾਸ ਕਰਕੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ ਦੀ ਉਹਨਾਂ ਨੇ ਇਹ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈ, ਦਿਸ ਇਜ਼ ਨਾਟ ਅਵਰ ਵਾਰ, ਤੇ ਅਸੀਂ ਇਸ ਜੰਗ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਹੈਗੇ ਤੇ ਨਾ ਹੀ ਇਹ ਸਾਡੇ ਨੈਸ਼ਨਲ ਇੰਟਰਸਟ ਦੇ ਵਿੱਚ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਫਰਾਂਸ ਦੇ ਜਿਹੜੇ ਹੈਗੇ ਆ ਲੀਡਰ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਹਿੱਟ ਕੀਤਾ। ਉਹਨਾਂ ਨੇ ਕਿਹਾ ਵੀ ਹੀ ਇਜ਼ ਵੈਰੀ ਅਨਹੈਲਪਫੁਲ। ਤੇ ਜਦੋਂ ਪਾਇਰਸ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਨਹੀਂ ਤੁਹਾਨੂੰ ਅਲਾਓ ਕਰਦੇ ਲੋਡਡ ਅਪ ਜਿਹੜੇ ਮਿਲਟਰੀ ਸਪਲਾਈਜ਼ ਹੈਗੀਆਂ ਵੀ ਉਹ ਇਜ਼ਰਾਈਲ ਨੂੰ ਜਾਂ ਉਹਨਾਂ ਨੂੰ ਉੱਥੋਂ ਇਰਾਨ ਦੇ ਅਗੇਂਸਟ ਯੂਜ਼ ਕਰਨ। ਪੋਲੈਂਡ ਦੇ ਡਿਫੈਂਸ ਮਿਨਿਸਟਰ ਨੇ ਵੀ ਇਹ ਕਿਹਾ ਵੀ ਉਹ ਅਮਰੀਕਾ ਦਾ ਕਿਸੇ ਤਰ੍ਹਾਂ ਦੇ ਨਾਲ ਸਾਥ ਨਹੀਂ ਦੇਣ ਜਾ ਰਹੇ ਹੈਗੇ। ਹੁਣ ਜਿਹੜੀ ਸਟੇਟ ਆਫ ਹਾਰਮੋਜ਼ ਆ ਉਹ ਮੇਨ ਮੁੱਦਾ ਬਣਿਆ ਹੋਇਆ ਹੈ, ਕਿਉਂਕਿ ਅਮਰੀਕਾ ਨੂੰ ਤਾਂ ਬਹੁਤ ਘੱਟ ਤੇਲ ਆਉਂਦਾ ਉਧਰੋਂ। ਸੋ ਬਹੁਤਾ ਤੇਲ ਜਿਹੜਾ ਆ ਉਹ ਯੂਰਪ ਦੇ ਵਿੱਚ ਜਾਂ ਚਾਈਨਾ ਨੂੰ ਉਹ ਉੱਥੋਂ ਜਾਂਦਾ ਹੈਗਾ। ਸੋ ਟਰੰਪ ਉਹਨਾਂ ਨੇ ਇਹ ਕਹਿਤਾ ਵੀ ਸਾਡੀ ਹੁਣ ਪ੍ਰੋਬਲਮ ਨਹੀਂ ਹੈ ਸਟੇਟ ਆਫ ਹਾਰਮੋਜ਼। ਜਦੋਂ ਇਰਾਨ ਵਾਲਿਆਂ ਨੇ ਇਹ ਕਹਿਤਾ ਵੀ ਅਸੀਂ ਤਾਂ ਟੋਲ ਟੈਕਸ ਲਾਉਣ ਜਾ ਰਹੇ ਹਾਂ, ਜਿਹੜੇ ਮੁਲਕ ਉਹਨਾਂ ਦੇ ਨਾਲ ਹਮਦਰਦੀ ਪ੍ਰਗਟਾਉਂਦੇ ਆ ਉਹਨਾਂ ਦਾ ਸਾਥ ਦੇ ਰਹੇ ਹੈਗੇ ਆ ਉਹਨਾਂ ਦੇ ਉਹ ਜਹਾਜ਼ ਲੰਘਣ ਦੇਵਾਂਗੇ, ਬਾਕੀਆਂ ਦੇ ਅਸੀਂ ਜਿਹੜੇ ਜਹਾਜ਼ ਆ ਉਹ ਨਹੀਂ ਲੰਘਣ ਦੇਵਾਂਗੇ। ਉਹਦੇ ਨਾਲ ਮਿਡਲ ਈਸਟ ਦੇ ਵਿੱਚ ਜਿਹੜੇ ਬਾਕੀ ਮੁਲਕ ਆ ਸਾਊਦੀ ਅਰੇਬੀਆ, ਓਮਾਨ, ਹੋਰ ਜੋ ਵੀ ਹੈਗੇ ਆ ਜਿਹੜਾ ਉਹਨਾਂ ਦਾ ਤੇਲ ਆ ਉਹ ਉਹਨਾਂ ਨੂੰ ਇਹ ਇੱਕ ਬਿਗ ਪ੍ਰੋਬਲਮ ਚੱਲ ਰਹੀ ਹੈਗੀ। ਇਟਲੀ, ਯੂਕੇ, ਫਰਾਂਸ, ਗ੍ਰੀਸ ਹੋਰ ਜਿਹੜੇ ਮੁਲਕ ਆ ਉਹਨਾਂ ਨੇ ਟੋਟਲੀ ਜਿਹੜੀ ਆ ਨਾ ਕੀਤੀ ਹੈਗੀ। ਜਰਮਨ ਦੇ ਡਿਫੈਂਸ ਮਿਨਿਸਟਰ ਨੇ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈਗੀ। ਸੋ ਓਵਰਆਲ ਜੇ ਦੇਖਿਆ ਜਾਵੇ ਜਿਹੜੇ ਸਾਰੇ ਮੁਲਕ ਆ ਉਹਨਾਂ ਚੋਂ ਕਿਸੇ ਨੇ ਵੀ ਜਿਹੜਾ ਅਮਰੀਕਾ ਦਾ ਸਾਥ ਨਹੀਂ ਦਿੱਤਾ ਹੈਗਾ। ਸੋ ਦੇਖਦੇ ਆ ਆਉਣ ਵਾਲੇ ਦਿਨਾਂ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ ਜਿਹੜਾ ਆ ਉਹ ਨਾਟੋ ਵਾਲੇ ਮੁੱਦੇ ਤੇ ਕੀ ਕਰਦੇ ਆ। ਪਰ ਮੋਸਟਲੀ ਕਹਿੰਦੇ ਇਹ ਲੱਗ ਰਿਹਾ ਵੀ ਦਾ ਬੌਂਡ ਆਫ ਨਾਟੋ ਵੀਕਨਸ ਫਰਦਰ। ਜਿਹੜਾ ਬੌਂਡ ਉਹਨਾਂ ਮੁਲਕਾਂ ਦਾ ਨਾਟੋ ਮੁਲਕਾਂ ਦਾ ਅਮਰੀਕਾ ਦੇ ਨਾਲ ਸੀ ਉਹ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਕਮਜ਼ੋਰ ਹੁੰਦਾ ਦਿਸ ਰਿਹਾ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਚੀਜ਼ ਆਪਣੇ ਜਿਹੜੇ ਇਸ ਟਾਈਮ ਸਾਹਮਣੇ ਆ ਸੋ ਇਹ ਨਹੀਂ ਆ ਵੀ ਅਮਰੀਕਾ ਦੇ ਵਿੱਚ ਤੇਲ ਦੀ ਪ੍ਰੋਡਕਸ਼ਨ ਨਹੀਂ ਹੋ ਰਹੀ। ਰਿਕਾਰਡ ਤੋੜ ਤੇਲ ਦੀ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਹੋ ਰਹੀ ਆ, ਪਰ ਕਿਉਂਕਿ ਜਿਹੜੀ ਗਲੋਬਲ ਲੈਵਲ ਦੇ ਉੱਤੇ ਜਿਹੜਾ ਸਟੇਟ ਆਫ ਹਾਰਮੋਜ਼ ਇੰਨਾ ਇੰਪੋਰਟੈਂਟ ਆ, ਉਹਦੇ ਕਰਕੇ ਤੁਸੀਂ ਦੇਖੋ ਵੀ ਰਿਪਲ ਇਫੈਕਟ ਕਿੱਥੇ ਤੱਕ ਆ ਰਹੇ ਆ। ਰਿਫਾਈਨ ਹੋ ਕੇ ਤੇਲ ਪਹੁੰਚਣਾ ਇੱਥੇ ਉਸ ਦਾ ਜਿਹੜਾ ਅਸਰ ਹੋ ਰਿਹਾ ਆਪਾਂ ਦੇਖ ਰਹੇ ਵੀ ਕੈਲੀਫੋਰਨੀਆ 'ਚ ਕਿੰਨੀਆਂ ਰਿਫਾਈਨਰੀਜ਼ ਲਗਾਤਾਰ ਬੰਦ ਜਿਹੜੀਆਂ ਉਹ ਹੋ ਰਹੀਆਂ। ਹੁਣ ਰਿਲਾਇੰਸ ਦੀ ਮਦਦ ਦੇ ਨਾਲ ਅਮਰੀਕਾ ਦੇ ਵਿੱਚ ਟਰੰਪ ਹੋਣਾ ਨੇ ਦੱਸਿਆ ਵੀ ਕਿੰਨੇ ਬਿਲੀਅਨ ਡਾਲਰ ਦੀ ਜਿਹੜੀ ਲਾਗਤ ਦੀ ਇੱਕ ਜਿਹੜੀ ਰਿਫਾਈਨਰੀ ਆ ਉਹ ਜਿਹੜੀ ਉਹ ਬਣਾਉਣ ਜਾ ਰਹੇ ਹੈਗੇ ਆ। ਸੋ ਜਿਹੜਾ ਗਲੋਬਲ ਪ੍ਰਾਈਸ ਆ ਨਾ ਆਇਲ ਦਾ, ਜਿਹੜਾ ਉਹ ਗਲੋਬਲ ਮਾਰਕੀਟ ਆ, ਇਹ ਲੋਕਲ ਨਹੀਂ ਆ। ਇਸ ਕਰਕੇ ਅਮਰੀਕਾ 'ਚ ਰਿਕਾਰਡ ਤੋਂ ਤੇਲ ਜਿਹੜਾ ਕੱਢਣ ਦੇ ਬਾਵਜੂਦ ਵੀ ਇੱਥੇ ਇੰਨੀਆਂ ਮਹਿੰਗੀਆਂ ਕੀਮਤਾਂ ਜਿਹੜੀਆਂ ਉਹ ਚੁਕਾਉਣੀਆਂ ਪੈ ਰਹੀਆਂ। ਸੋ ਤੇਲ ਖੱਬਿਓਂ ਸੱਜੇ ਇੱਧਰੋਂ ਉੱਧਰ ਉੱਧਰੋਂ ਇੱਧਰ ਬਹੁਤ ਆਉਂਦਾ ਜਾਂਦਾ ਜਿਹੜਾ ਹੈਗਾ ਆ, ਜਿਸ ਕਰਕੇ ਆਪਾਂ ਨੂੰ
ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪੈਂਦਾ ਆ। ਰਿਫਾਈਨਰੀ ਦੀ ਜਿਹੜੀ ਕੈਪੈਸਿਟੀ ਆ, ਡਿਸਟ੍ਰੀਬਿਊਸ਼ਨ ਆ ਤੇ ਜਿਹੜੇ ਲੋਕਲ ਬੋਟਲਨੈਕ ਹੁੰਦੇ ਆ, ਉਹਨਾਂ ਨੂੰ ਹੁਣ ਰਾਤੋਂ ਰਾਤ ਤਾਂ ਨਹੀਂ ਠੀਕ ਕੀਤਾ ਜਿਹੜਾ ਉਹ ਜਾ ਸਕਦਾ, ਪਰ ਉਹਦੇ ਕਰਕੇ ਫਿਰ ਜਿਹੜੀਆਂ ਗਲੋਬਲ ਮਾਰਕੀਟਸ ਆ ਉਹਨਾਂ ਦਾ ਜਿਹੜਾ ਅਸਰ ਆਪਾਂ ਨੂੰ ਵੀ ਇੱਥੇ ਜਿਹੜਾ ਉਹ ਝੱਲਣਾ ਜਿਹੜਾ ਉਹ ਪੈ ਰਿਹਾ ਆ। ਸੋ ਜਿੱਦਾਂ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਵੀ ਸਟੇਟ ਆਫ ਹਾਰਮੁਜ਼ ਦੇ ਨਾਲ ਜਿਹੜਾ ਲਾਲ ਸਾਗਰ ਆ, ਜੇ ਉੱਥੇ ਕਿਤੇ ਹੂਥੀ ਵਾਲੇ ਕੁਛ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤਾਂ ਹੋਰ ਵੀ ਜ਼ਿਆਦਾ ਤਹਿਲਕਾ ਜਿਹੜਾ ਇਸ ਦੇ ਵਿੱਚ ਮਚ ਸਕਦਾ ਹੈਗਾ ਆ। ਸੋ ਸੱਚਾਈ ਇਹ ਆ ਹਰਜੋਤ ਸਿੰਘ ਜੀ ਵੀ ਮੁਲਕ ਆਪਣੇ ਕੋਲ US ਦੇ ਕੋਲ ਰਿਸੋਰਸਿਸ ਹੈਗੇ ਆ, ਪਰ ਕਿਉਂਕਿ ਸਾਰੇ ਇੱਕ ਹੁਣ ਗਲੋਬਲ ਪਿੰਡ ਦੀ ਆਪਾਂ ਗੱਲ ਕਰਦੇ ਹੁੰਦੇ ਆ ਵੀ ਗਲੋਬਲੀ ਸਾਰੇ ਜਾਣੇ ਜੁੜੇ ਹੋਏ ਆ, ਇਹ ਗਲੋਬਲ ਮਾਰਕੀਟ ਆ ਤੇ ਇਹਦੇ ਕਰਕੇ ਜਿਹੜਾ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਉਹ ਝੱਲਣਾ ਪੈ ਰਿਹਾ ਹੈਗਾ ਆ। ਸੋ ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਆਪਾਂ ਆਪਣੇ ਆਪ ਨੂੰ ਜਿਹੜੇ એનર્ਜੀ ਇੰਡੀਪੈਂਡੈਂਟ ਦੀ ਗੱਲ ਕਰਦੇ ਆ, ਕਿਉਂਕਿ ਕਈ ਵਾਰੀ ਨਾ ਜਿਹੜੇ ਪੋਲੀਟੀਕਲ ਬੰਦੇ ਆ ਵੀ ਤੇਲ ਅਸੀਂ ਬਹੁਤ ਜ਼ਿਆਦਾ ਕੱਢਣ ਲੱਗ ਗਏ, ਹੁਣ ਅਸੀਂ એનર્ਜੀ ਇੰਡੀਪੈਂਡੈਂਟ ਹੋ ਗਏ ਆ, ਪਰ ਉਹ ਗੱਲਾਂ ਫੋਕੀਆਂ ਨਿਕਲਦੀਆਂ ਆ। ਉਹ ਇਸ ਕਰਕੇ ਫੋਕੀਆਂ ਨਿਕਲਦੀਆਂ ਵੀ ਤੇਲ ਤੁਸੀਂ ਰਿਕਾਰਡ ਤੋੜ ਕੱਢ ਰਹੇ ਆ, ਪਰ ਫਿਰ ਇੰਨਾ ਮਹਿੰਗਾ ਸਾਨੂੰ ਤੇਲ ਕਿਉਂ ਆ ਰਿਹਾ? ਉਹ ਇਸ ਲਈ ਵੀ ਰਿਫਾਈਨਿੰਗ ਦੀ ਕੈਪੈਸਿਟੀ ਨਹੀਂ ਆਪਣੇ ਕੋਲ, ਆਪਾਂ ਨੂੰ ਬਾਹਰੋਂ ਮੰਗਵਾਉਣਾ ਪੈਂਦਾ ਆ ਰਿਫਾਈਨ ਹੋਇਆ ਜਿਹੜਾ ਉਹ ਤੇਲ। ਜੇ ਇੱਥੇ ਰਿਫਾਈਨਰੀਜ਼ ਤੇ ਹੋਰ ਸਾਰੀਆਂ ਚੀਜ਼ਾਂ ਆਉਣ ਤਾਂ ਆਪਾਂ ਐਕਚੁਅਲ ਦੇ ਵਿੱਚ ਐਜ਼ ਅਮਰੀਕਾ ਉਹ એનર્ਜੀ ਇੰਡੀਪੈਂਡੈਂਟ ਜਿਹੜਾ ਹੋਣ ਵੱਲ ਨੂੰ ਕਦਮ ਵੱਧ ਸਕਦੇ ਆ। ਉਧਰ ਤੇਲ ਵਾਲੀ ਗੱਲ ਦੇ ਵਿੱਚ ਹਰਜੋਤ ਸਿੰਘ ਜੀ ਅਗਲੀ ਗੱਲ ਕਰਦੇ ਇਹ ਜਾਂਦੇ ਆ ਵੀ ਰਸ਼ੀਆ ਨੇ ਇਹ ਫੈਸਲਾ ਲੈ ਲਿਆ ਵੀ ਅੱਜ ਤੋਂ ਉਹਨਾਂ ਨੇ ਪੈਟਰੋਲੀਅਮ ਦੇ ਜਿਹੜੇ ਪ੍ਰੋਡਕਟ ਆ ਉਹ ਐਕਸਪੋਰਟ ਕਰਨੇ ਬੰਦ ਕਰ ਦੇਣੇ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਬਣ ਕੀ ਜਾ ਰਿਹਾ ਆ। ਪੈਟਰੋਲੀਅਮ ਜਿਹੜਾ એનર્ਜੀ ਆ ਯੂਰਪ ਦੇ ਲਈ, ਹੋਰ ਮੁਲਕਾਂ ਦੇ ਲਈ ਬੜੀ ਅਹਿਮ ਜਿਹੜੀ ਉਹ ਚੀਜ਼ ਸੀਗੀ। ਉੱਥੋਂ ਦੇ ਸਟੇਟ ਰਨ ਨਿਊਜ਼ ਏਜੰਸੀ ਨੇ ਜਿਹੜਾ ਉਹ ਰਿਪੋਰਟ ਕੀਤਾ ਸੀਗਾ ਵੀ 31 ਜੁਲਾਈ ਤੱਕ ਜਿਹੜਾ ਬੈਨ ਆ ਐਕਸਪੋਰਟ ਦੇ ਉੱਤੇ, ਰਸ਼ੀਆ ਨੇ ਤੇਲ ਦੇ ਐਕਸਪੋਰਟ ਦੇ ਉੱਤੇ ਰਹਿਣਾ ਆ। ਪੈਟਰੋਲੀਅਮ ਦੇ ਪ੍ਰੋਡਕਟ ਜਿਹੜੇ ਫਾਰਮਿੰਗ ਦੇ ਵਿੱਚ ਹਰਜੋਤ ਸਿੰਘ ਜੀ ਵਰਤੇ ਜਾਂਦੇ ਆ, ਫਰਟੀਲਾਈਜ਼ਰਸ ਤੇ ਹੋਰ ਸਾਰੀਆਂ ਚੀਜ਼ਾਂ 'ਚ ਗੈਸ ਨਹੀਂ ਹੋਊਗੀ, ਡੀਜ਼ਲ ਨਹੀਂ ਹੋਊਗਾ, ਪੈਟਰੋਲੀਅਮ ਪ੍ਰੋਡਕਟਸ ਨਹੀਂ ਹੋਣਗੇ ਤੇ ਦੁਨੀਆ ਦੇ ਵਿੱਚ ਹਾਹਾਕਾਰ ਉੱਦਾਂ ਹੀ ਜਿਹੜੀ ਉਹ ਮਚ ਜਾਣੀ ਆ। ਅਮਰੀਕਾ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਇਹ ਵੀ ਕਹਿਤਾ ਸੀਗਾ ਵੀ ਭਾਈ ਰਸ਼ੀਆ ਵਾਲਾ ਤੇਲ ਹੁਣ ਖਰੀਦ ਖਰੂਦ ਲਓ, ਕਿਉਂਕਿ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ ਅੜਚਨ ਜਿਹੜੀ ਉਹ ਆਈ ਪਈ ਆ, ਰੋਕ ਜਿਹੜੀ ਉਹ ਲੱਗੀ ਪਈ ਆ। ਪਰ ਹੁਣ ਰਸ਼ੀਆ ਵਾਲਿਆਂ ਨੇ ਅੱਗੋਂ ਪੈਂਤੜਾ ਖੇਡਦੇ ਹੋਏ ਇਹ ਬਹਾਨਾ ਮਾਰ ਕੇ ਵੀ ਅਸੀਂ ਆਪਣੇ ਆਪ ਨੂੰ ਜਿਹੜਾ ਘਾਟ ਨਹੀਂ ਮਹਿਸੂਸ ਹੋਣੀ ਚਾਹੀਦੀ ਸਾਨੂੰ ਤੇਲ ਦੀ, ਇਸ ਲਈ ਅਸੀਂ ਦੁਨੀਆ ਨੂੰ ਹੀ ਤੇਲ ਦੇਣਾ ਜਿਹੜਾ ਉਹ ਬੰਦ ਕਰ ਰਹੇ ਹਾਂ। ਸੋ ਇਹਦੇ ਨਾਲ ਅਮਰੀਕਾ ਦੇ ਉੱਤੇ ਹੋਰ ਵੀ ਜ਼ਿਆਦਾ ਹਰਜੋਤ ਸਿੰਘ ਜੀ ਦਬਾਅ ਵਧਣਾ ਆ, ਨਾਟੋ ਦੇ ਉੱਤੇ ਹੋਰ ਵੀ ਜ਼ਿਆਦਾ ਦਬਾਅ ਵਧਣਾ ਆ ਵੀ ਭਾਈ ਸਟੇਟ ਆਫ ਹਾਰਮੁਜ਼ ਨੂੰ ਜਲਦੀ ਤੋਂ ਜਲਦੀ ਜਿਹੜੇ ਉਹ ਖਿਲਾਉਣ। ਕੀ ਇਹ ਇੱਕ ਪੈਂਤੜਾ ਵਰਤ ਰਿਹਾ ਆ ਰਸ਼ੀਆ ਵੀ ਕਿਤੇ ਨਾ ਕਿਤੇ ਅਮਰੀਕਾ ਨੂੰ ਜਲਦੀ ਇਹ ਜਿਹੜੀ ਵਾਰ ਆ ਉਹ ਬੰਦ ਕਰਨੀ ਪੈ ਜਾਵੇ? ਅਮਰੀਕਾ ਨੇ ਵੀ ਬਹੁਤ ਪੈਂਤੜੇ ਵਰਤੇ ਸੀਗੇ ਵੀ ਯੂਕਰੇਨ ਦੇ ਉੱਤੇ ਇਹ ਜਿਹੜੀ ਵਾਰ ਆ ਉਸ ਨੂੰ ਜਲਦ ਤੋਂ ਜਲਦ ਬੰਦ ਕਰ ਦੇਣ, ਪਰ 4 ਸਾਲ ਹੋ ਗਏ ਉਹ ਚੱਲੀ ਜਾ ਰਹੇ ਆ, ਸਾਰਾ ਕੁਝ ਸੈਂਕਸ਼ਨਸ ਦੇ ਬਾਵਜੂਦ ਉਹ ਤੁਰੇ ਫਿਰਦੇ ਨੇ। ਪਰ ਹੁਣ ਇਹ ਦੇਖਣਾ ਹੋਊਗਾ ਵੀ ਕੀ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ ਈਰਾਨ ਦੇ ਕੰਟਰੋਲ ਨੂੰ ਕੀ ਪਹਿਲੋਂ ਇਹ ਤਾਂ ਇਹ ਛਡਾ ਸਕਦੇ, ਜੇ ਨਹੀਂ ਛਡਾ ਸਕਦੇ ਤੇ ਕੀ ਜਿਹੜਾ ਰਸ਼ੀਆ ਦੇ ਦੁਆਰਾ ਪੈਂਤੜਾ ਖੇਡਿਆ ਗਿਆ ਆ ਉਸ ਦਾ ਕੀ ਅਸਰ ਆਉਂਦੇ ਸਮੇਂ 'ਚ ਰਹੇਗਾ। ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਆਪਣਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਇਹਦੇ 'ਚ ਆਪਾਂ ਡਿਸਕਸ ਕਰਦੇ ਹਾਂ ਵੀ ਦੁਨੀਆ 'ਚ ਕੀ ਕੁਝ ਵਾਪਰਿਆ, ਅਮਰੀਕਾ 'ਚ ਕੀ ਕੁਝ ਵਾਪਰਿਆ, ਤੁਹਾਡੀ ਸਾਡੀ ਲਾਈਫ ਦੇ ਉੱਤੇ ਜਿਹੜੇ ਇਸ਼ੂ ਚੱਲ ਰਹੇ ਹੈਗੇ ਆ, ਜੋ ਘਟਨਾਵਾਂ ਵਾਪਰ ਰਹੀਆਂ ਉਹਨਾਂ ਦਾ ਕੀ ਅਸਰ ਹੋ ਰਿਹਾ ਹੈਗਾ, ਤਾਂ ਕਿ ਤੁਸੀਂ ਅਪ ਟੂ ਡੇਟ ਰਹੋ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਪੂਰੀ ਦੁਨੀਆ ਦੀ ਗੱਲ ਕੀਤੀ ਆ, ਇੰਡੀਆ ਦਾ ਵੀ ਸਾਨੂੰ ਪਤਾ ਹੈ ਵੀ ਕਿੰਨਾ ਬੁਰਾ ਹਾਲ ਆ ਇਸ ਵੇਲੇ, ਲੋਕਾਂ ਨੂੰ ਗੈਸ ਨਹੀਂ ਮਿਲ ਰਹੀ, ਬਾਕੀ ਮੁਲਕਾਂ ਦੇ ਵਿੱਚ ਵੀ ਬੁਰਾ ਹਾਲ ਆ, ਕਿਊਬਾ ਦਾ ਕੀ ਹਾਲ ਸੀ। ਅਮਰੀਕਾ ਦੇ ਵਿੱਚ ਵੀ ਜਿਹੜੀ ਗੈਸ ਆ ਇੰਨੀ ਮਹਿੰਗੀ ਆ, ਉਹਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਹਾਹਾਕਾਰ ਮਚੀ ਹੋਈ ਹੈਗੀ ਆ। ਅੱਜ CNN ਨੇ ਵੀ ਇੱਕ ਰਿਪੋਰਟ ਛਾਪੀ ਆ, ਖਾਸ ਕਰਕੇ ਜਿਹੜੇ ਰਾਈਡ ਸ਼ੇਅਰ ਡਰਾਈਵਰਸ ਆ, ਉਹ ਤਾਂ ਕਹਿੰਦੇ ਵੀ ਹੁਣ ਸਾਰੇ ਸੋਚ ਰਹੇ ਆ ਵੀ ਇਹਦੇ ਨਾਲੋਂ ਤਾਂ ਨਾ ਹੀ ਕੰਮ ਕਰੀਏ, ਜਿਹੜੇ ਲਿਫਟ ਊਬਰ ਵਾਲੇ ਆ ਕਹਿੰਦੇ ਵੀ $4 ਐਵਰੇਜ ਗੈਸ ਆ। ਸੋ ਅਮਰੀਕਾ ਦੀ ਗੱਲ ਕਰਦੇ $4, ਪਰ ਜਿੱਥੇ ਆਪਾਂ ਕੈਲੀਫੋਰਨੀਆ 'ਚ ਰਹਿੰਦੇ ਇੱਥੇ ਤਾਂ $6 ਦੇ ਕਰੀਬ ਹੋਈ ਆ, $5.5-6 ਦੇ ਕਰੀਬ ਜਿਹੜੀ ਗੈਸ ਹੋਈ ਹੈਗੀ ਆ। ਸੋ ਉਹ ਕਹਿੰਦੇ ਆ ਵੀ ਜਿਹੜੇ ਹੁਣ ਕਈ ਪਾਰਟ ਟਾਈਮ ਕੰਮ ਕਰਦੇ ਸਟੂਡੈਂਟਸ ਆ ਜਾਂ ਫੁੱਲ ਟਾਈਮ ਜੌਬ ਕਰਦੇ ਆ, ਨਾਲ ਪਾਰਟ ਟਾਈਮ ਊਬਰ ਲਿਫਟ DoorDash ਕਰਦੇ ਆ, ਉਹ ਕਹਿੰਦੇ ਸਾਨੂੰ ਬਚਦਾ ਹੀ ਕੁਛ ਨਹੀਂ, ਇੰਨੀ ਮਹਿੰਗੀ ਗੈਸ ਲੈ ਕੇ ਕੀ ਕਰਾਂਗੇ। ਹਾਲਾਂਕਿ ਸ਼ਾਇਦ $1 ਦੇ ਕਰੀਬ ਉਹਨਾਂ ਨੇ ਜਿਹੜਾ ਆ ਡਿਸਕਾਊਂਟ ਦੇਣਾ ਵੀ ਸ਼ੁਰੂ ਕੀਤਾ ਹੈਗਾ ਆ ਊਬਰ ਲਿਫਟ ਵਾਲਿਆਂ ਨੇ, ਜੋ ਖਾਸ ਕਰਕੇ ਜਿਹੜੇ ਊਬਰ ਦੇ ਡਰਾਈਵਰਸ ਹੈਗੇ ਆ। ਪਰ ਓਵਰਆਲ 20% ਤੋਂ ਵੱਧ ਜਿਹੜਾ ਦੁਨੀਆ ਦਾ ਤੇਲ ਪ੍ਰੋਡਿਊਸ ਕਰਨ ਵਾਲਾ ਮੁਲਕ
ਜੇ ਉੱਥੋਂ ਸਾਰਾ ਕੁਛ ਜਿਹੜਾ ਉੱਥੋਂ ਦੀ ਲੰਘਦਾ ਆ ਸਟ੍ਰੇਟ ਆਫ ਹਾਰਮੁਜ਼ ਤੋਂ ਉਹ ਬੰਦ ਹੋ ਜਾਂਦਾ ਤਾਂ ਗੈਸ ਹੋਰ ਵੀ ਗਾਹਾਂ ਜਿਹੜੀ ਵਧਣੀ ਆ। ਸੋ ਲੋਕ ਇੱਕ ਇਕੋਨਮੀ ਆਲਰੇਡੀ ਜਿਹੜੀ ਆ ਸਹੀ ਨਹੀਂ ਚੱਲ ਰਹੀ ਹੈਗੀ। ਉਹ ਕਹਿੰਦੇ ਵੀ ਸਾਨੂੰ ਟਿਪ ਵਗੈਰਾ ਵੀ ਲੋਕ ਜਿਹੜੇ ਆ ਉਹ ਘੱਟ ਦਿੰਦੇ ਹੈਗੇ ਆ। ਸੋ ਊਬਰ ਵਾਲੇ ਜਿਹੜੇ ਆ 2% ਕੈਸ਼ਬੈਕ ਦੇ ਰਹੇ ਆ, ਲਿਫਟ ਵਾਲੇ ਜਾਂ ਡੋਰਡੈਸ਼ ਉਹ 10% ਕੈਸ਼ਬੈਕ ਵੀ ਦੇ ਰਿਹਾ, ਪਰ ਫਿਰ ਵੀ ਕਹਿੰਦੇ ਵੀ ਸਾਡਾ ਜਿਹੜਾ ਕੁਛ ਬਚ ਨਹੀਂ ਰਿਹਾ। ਸੋ CNN ਦੀ ਕਾਫੀ ਵੱਡੀ ਰਿਪੋਰਟ ਆ, ਉਹਦੇ 'ਚ ਉਹਨਾਂ ਨੇ ਦੱਸਿਆ ਵੀ ਬਹੁਤ ਸਾਰੇ ਲੋਕ ਇਹੀ ਸੋਚ ਰਹੇ ਆ ਵੀ ਇਹਦੇ ਨਾਲੋਂ ਤਾਂ ਨਾ ਹੀ ਕੰਮ ਕਰੀਏ, ਵੀ ਇੰਨੇ ਜਿਹੜੇ ਗੈਸ ਤੇ ਪੈਸੇ ਲਾ ਕੇ ਫੇਰ ਸਾਨੂੰ ਕੁਛ ਜਿਹੜਾ ਆ ਉਹ ਬਚਦਾ ਨਹੀਂ। $5 ਤੇ 90 ਸੈਂਟ ਨੂੰ ਆ ਐਵਰੇਜ ਇਸ ਟਾਈਮ ਕੈਲੀਫੋਰਨੀਆ 'ਚ ਗੈਸ, ਸੋ ਬਿਲਕੁਲ $6 ਦੇ ਤਕਰੀਬਨ। ਤੇ ਡੀਜ਼ਲ ਉਹ ਤੋਂ ਵੀ ਗਾਂਹ ਆ, ਜਿਹੜਾ ਕੰਮ ਜਿਹੜਾ ਉਹ ਵਧਿਆ ਪਿਆ ਆ। $7.5 ਨੂੰ ਕੈਲੀਫੋਰਨੀਆ ਦੇ ਵਿੱਚ ਐਵਰੇਜ ਡੀਜ਼ਲ ਦੀ ਜਿਹੜੀ ਉਹ ਪ੍ਰਾਈਸ ਆ। ਤੁਸੀਂ ਆਪੇ ਹਿਸਾਬ ਲਾ ਲਓ ਵੀ ਟਰੱਕਿੰਗ ਇੰਡਸਟਰੀ 'ਚ ਆਲਰੇਡੀ ਜੋ ਕੰਮ ਚੱਲ ਰਿਹਾ ਉਹਦੇ ਵਿੱਚ ਤੁਸੀਂ ਇੰਨਾ ਮਹਿੰਗਾ ਡੀਜ਼ਲ ਐਡ ਕਰ ਦਿਓ ਤਾਂ ਫਿਰ ਕਿੱਦਾਂ ਜਿਹੜਾ ਉਹ ਸਰਵਾਈਵ ਹੋਊਗਾ, ਤੇ ਫਾਰਮਿੰਗ ਵਾਲਿਆਂ ਦੇ ਤੇ ਉਹਦੇ ਕਿੰਨਾ ਜਿਹੜਾ ਉਹ ਅਸਰ ਜਿਹੜਾ ਉਹ ਪੈਣਾ ਹੈ। ਸੋ ਟਰੱਕਿੰਗ ਓਵਰਆਲ ਦੇ ਉੱਤੇ ਕਿੰਨਾ ਅਸਰ ਆ ਜਾਂ ਜੀ ਸਾਰੇ ਪਾਸੇ ਹੀ ਆ। ਹਰਜੋਤ ਸਿੰਘ ਜੀ ਬਿਲਕੁਲ ਸਹੀ ਗੱਲ, ਖਰਚਾ ਘੱਟ ਕਰਨਗੇ, ਜਿਹੜਾ ਕੰਜ਼ਿਊਮਰ ਕੌਨਫੀਡੈਂਸ ਉਹ ਘੱਟਦਾ, ਕੰਜ਼ਿਊਮਰ ਜਿਹੜੇ ਆ ਉਹ ਖਰਚਾ ਘੱਟ ਕਰਦੇ ਆ। ਸੋ ਇਟਸ ਅ ਸਪਾਇਰਲ ਜਿਹੜਾ ਇਸ ਟਾਈਮ ਇਹ ਚੱਲ ਰਿਹਾ, ਕਦੋਂ ਰੁਕੂਗਾ ਇਹ ਦੇਖਣ ਵਾਲੀ ਗੱਲ ਆ। ਸੋ ਅੱਜ ਦੇ ਜਿਹੜਾ ਭਾਸ਼ਣ ਦੇ ਉੱਤੇ ਇਸੇ ਲਈ ਹਰ ਇੱਕ ਦੀ ਬਹੁਤ ਨਜ਼ਰ ਜਿਹੜੀ ਉਹ ਰਹਿਣੀ ਆ ਵੀ ਟਰੰਪ ਹੁਣੀ ਕੀ ਜਿਹੜਾ ਉਹ ਇਸ ਦੇ ਵਿੱਚ ਆਖਦੇ ਹੈਗੇ ਆ। ਆਪਾਂ ਇੱਕ ਬ੍ਰੇਕ ਲੈ ਲਈਏ ਹਰਜੋਤ ਸਿੰਘ ਜੀ, ਉਸ ਤੋਂ ਬਾਅਦ ਦੇ ਵਿੱਚ ਹੋਰ ਅਹਿਮ ਖਬਰਾਂ। ਨਾਸਾ ਵਾਲੇ ਚੰਨ ਨੂੰ ਜਾ ਰਹੇ ਆ, ਉਹਦੇ ਬਾਰੇ ਵੀ ਚਰਚਾ ਜਿਹੜੀ ਉਹ ਆਪਾਂ ਗ੍ਰੀਨਲੈਂਡ ਵਾਲੇ ਵੀ ਜਿਹੜੀ ਗੱਲਬਾਤ ਆ ਚੱਲ ਰਹੀ ਹੈਗੀ ਆ ਤੇ ਜੀ ਉੱਥੇ ਅਸੀਂ ਹੋਰ ਜਿਹੜੀ ਆ ਮਿਲਟਰੀ ਲਾਣੀ ਹੈਗੀ ਆ। ਤੇ S&P ਤੇ 500 ਜਿਹੜਾ ਇੰਡੈਕਸ ਨੈਸਡੈਕ ਅੱਜ ਕਾਫੀ ਉੱਪਰ ਗਿਆ। ਉਹ ਜੀ ਸਾਰਾ ਕੁਝ ਆਪਾਂ ਡਿਸਕਸ ਕਰਦੇ ਹਾਂ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ। 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ। Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Bankruptcy, collection calls ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। collection call
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਾਸਾ ਦੇ ਦੁਆਰਾ ਜਿਹੜਾ ਮੂਨ ਨੂੰ, ਚੰਨ ਨੂੰ, ਜਿਹੜਾ ਉਹ ਇੱਕ ਪਿਛਲੇ 50 ਸਾਲਾਂ 'ਚ ਪਹਿਲੀ ਵਾਰ ਹੁਣ ਦੁਬਾਰਾ ਇੱਕ ਕਰੂਡ ਮਿਸ਼ਨ ਯਾਨੀ ਕਿ ਲੋਕਾਂ ਦੇ ਨਾਲ ਮਿਸ਼ਨ ਜਿਹੜਾ ਉਹ ਲਾਂਚ ਕੀਤਾ, ਜਿਹੜਾ ਉਹ ਜਾਣਾ ਆ। ਤਕਰੀਬਨ 5.5 ਘੰਟੇ ਜਿਹੜੇ ਉਹ ਰਹਿ ਗਏ ਆ ਲਾਂਚ ਜਿਹੜਾ ਉਹ ਹੋਣ ਦੇ ਲਈ। ਸੋ ਲਿਫਟ ਆਫ ਨੂੰ 5 ਘੰਟੇ ਤੇ 36 ਮਿੰਟ ਜਿਹੜੇ ਇਸ ਟਾਈਮ ਰਹਿ ਗਏ ਨੇ, ਜਦੋਂ ਆਪਾਂ 9:47 ਦੇ ਉੱਤੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਮੌਸਮ ਵਧੀਆ ਹੋਣ ਦੇ ਕਰਕੇ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕਿਹਾ ਵੀ ਹਾਂ ਭਾਈ ਅੱਜ ਆਪਾਂ ਜਿਹੜਾ ਇਸ ਨੂੰ ਲਾਂਚ ਕਰਨਾ। ਮਿਸ਼ਨ ਮੈਨੇਜਰਸ ਨੇ ਪੋਲ ਕਰਤਾ ਵੀ ਗੋ, ਵੀ ਮੰਡੇ ਨੂੰ ਲਾਂਚ ਦੇ ਲਈ ਗੋ ਕਰਤਾ। ਸੋ ਅੱਜ ਜਿਹੜਾ 1 ਅਪ੍ਰੈਲ ਨੂੰ ਇਹ ਜਿਹੜਾ ਲਾਂਚ ਹੋਣ ਜਿਹੜਾ ਹੋ ਜਾ ਰਿਹਾ ਹੈਗਾ ਆ। ਸੋ 4 ਜਿਹੜੇ ਐਸਟਰੋਨੌਟਸ ਆ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੋਣਗੇ। 10 ਦਿਨ ਦੀ ਜਿਹੜੀ ਇਹਨਾਂ ਦੀ ਫਲਾਈਟ ਅਰਾਊਂਡ ਦਾ ਮੂਨ ਉਹ ਹੋਣ ਜਾ ਰਹੀ ਆ। ਸੋ US ਸਪੇਸ ਮਿਸ਼ਨ ਦੇ ਵਿੱਚ ਕਈ ਦਹਾਕਿਆਂ 'ਚ ਪਹਿਲੀ ਵਾਰ ਇੰਨੇ ਵੱਡੇ ਅੰਬੀਸ਼ਨ ਦੇ ਨਾਲ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਸਾਰੇ ਜਾਣੇ ਜਾਣਦੇ ਹੀ ਆ ਵੀ ਕਾਫੀ ਦਹਾਕੇ ਪਹਿਲਾਂ ਨਾਸਾ ਦੇ ਦੁਆਰਾ ਜਦੋਂ ਸਪੇਸ ਵਾਰ ਚੱਲਦੀ ਸੀਗੀ ਉਦੋਂ ਇਹਨਾਂ ਨੇ ਜਿਹੜੇ ਲੋਕ ਆ ਉੱਥੇ ਘੱਲੇ ਸੀਗੇ। ਆਰਟੇਮਿਸ 2 ਦੇ ਕਰੂ ਮੈਂਬਰ ਦੇ ਵਿੱਚ ਨਾਸਾ ਦੇ ਐਸਟਰੋਨੌਟ ਕ੍ਰਿਸਟੀਨਾ ਕੋਚ, ਵਿਕਟਰ ਗਲੋਵਰ, ਰੀਡ ਵਾਈਜ਼ਮੈਨ ਤੇ ਕੈਨੇਡੀਅਨ ਐਸਟਰੋਨੌਟ ਜਰਮੀ ਹੈਂਸਨ ਜਿਹੜੇ ਉਹ ਹੋਣਗੇ। ਹਿਊਸਟਨ ਤੋਂ ਫਲੋਰੀਡਾ ਦੇ ਵਿੱਚ ਉਹ ਪਹੁੰਚ ਗਏ ਸੀਗੇ ਫਰਾਈਡੇ ਨੂੰ। ਸੋ ਫਲੋਰੀਡਾ ਦੇ ਜਿਹੜੇ ਕੇਪ ਕੈਨਾਵਰਲ ਆ ਉੱਥੋਂ ਜਿਹੜਾ ਆਰਟੇਮਿਸ 2 ਮਿਸ਼ਨ ਆ ਉਹ ਲਾਂਚ ਕੀਤਾ ਜਿਹੜਾ ਹੋ ਜਾਊਗਾ। 322 ਫੁੱਟ ਉੱਚਾ ਸਪੇਸ ਲਾਂਚ ਸਿਸਟਮ ਰਾਕਟ ਦੇ ਉੱਤੇ ਜਿਹੜੇ ਐਸਟਰੋਨੌਟਸ ਆ ਓਰਾਇਨ ਕਰੂ ਕੈਪਸੂਲ ਦੇ ਵਿੱਚ ਜਿਹੜੇ ਉਹ ਜਾਣਗੇ। ਸੋ ਈਸਟਰਨ ਸਟੈਂਡਰਡ ਟਾਈਮ ਦੇ ਜਿਹੜੇ ਹਰਜੋਤ ਸਿੰਘ ਜੀ ਕਹਿੰਦੇ ਵੀ 6:24 ਪਹਿਲਾਂ ਦੱਸ ਰਹੇ ਸੀਗੇ, ਪਰ ਉਹਨਾਂ ਦੇ ਜਿਹੜੇ ਆਪਾਂ ਦੇਖ ਰਹੇ ਹਾਂ ਵੀ ਲਾਈਵ ਕਾਊਂਟਡਾਊਨ ਚੱਲ ਰਿਹਾ 5 ਘੰਟੇ ਤੇ 36 ਮਿੰਟ ਜਿਹੜੇ ਉਹ ਰਹਿ ਗਏ ਹੈਗੇ ਆ। ਸੋ ਬੜੀ ਇੱਕ ਕਮਾਲ ਦਾ ਕਹਿ ਲਓ ਵੀ ਉਪਲਬਧੀ ਜਿਹੜੀ ਉਹ ਹੋਊਗੀ। ਸੋ 50 ਸਾਲਾਂ 'ਚ ਪਹਿਲੀ ਵਾਰ ਜਿਹੜਾ ਕਰੂਡ ਮਿਸ਼ਨ ਆ ਮੂਨ ਦੇ ਇਰਦ ਗਿਰਦ ਹੋਊਗਾ। ਮੂਨ ਤੇ ਲੈਂਡ ਨਹੀਂ ਕਰਨਾ, ਇਹ ਬੇਸਿਕਲੀ ਇਹਨਾਂ ਨੇ ਗੇੜੀ ਕੱਢ ਕੇ ਜਿਹੜੀ ਇੱਕ ਹਿਸਾਬ ਦੇ ਨਾਲ ਉਧਰੋਂ ਆ ਜਾਣੀ ਆ। ਸੋ 2 ਵੀਕ ਦੀ ਕੁਆਰੰਟੀਨ ਉਸ ਤੋਂ ਪਹਿਲਾਂ ਉਹਨਾਂ ਨੇ ਲਿਫਟ ਆਫ ਤੋਂ ਪਹਿਲਾਂ ਕੀਤੀ। ਪਰਿਵਾਰਾਂ ਨੂੰ ਉਹਨਾਂ ਨੂੰ ਵੀਕਐਂਡ ਦੇ ਉੱਤੇ ਮਿਲਣ ਦਾ ਮੌਕਾ ਜਿਹੜਾ ਉਹ ਮਿਲਿਆ ਆ, ਪਰ ਹੁਣ ਕਹਿੰਦੇ ਵੀ ਰੈਸਟ ਕਰ ਰਹੇ ਸੀਗੇ ਤੇ ਹੁਣ ਇਸ ਟਾਈਮ ਅੰਦਰ ਬੰਨ ਕੇ ਜਿਹੜੇ ਉਹਨਾਂ ਨੇ ਬਿਠਾ ਦਿੱਤੇ ਆ। ਵੈਦਰ ਕੰਡੀਸ਼ਨਸ ਫੇਵਰੇਬਲ ਆ ਲਿਫਟ ਆਫ ਟਾਈਮ ਦੇ ਲਈ। ਸੋ ਇਹ ਜਿਹੜੀ ਚੀਜ਼ ਅਹਿਮ ਇਸ ਦੇ ਵਿੱਚ ਰਹਿੰਦੀ ਆ। ਇਸ ਤੋਂ ਪਹਿਲਾਂ ਇਹਨਾਂ ਨੇ 6 ਫਰਵਰੀ ਤੇ ਫਿਰ 6 ਮਾਰਚ ਨੂੰ ਕੋਸ਼ਿਸ਼ ਕੀਤੀ ਸੀਗੀ ਵੀ ਆਪਾਂ ਲਾਂਚ ਕਰੀਏ, ਪਰ ਉਸ ਟਾਈਮ ਦੇ ਉੱਤੇ ਹਾਈਡਰੋਜਨ ਲੀਕ ਦੇ ਕਰਕੇ ਜਿਹੜਾ ਰਾਕਟ ਆ ਉਹਨਾਂ ਨੂੰ ਵਾਪਸ ਲਿਆਉਣਾ ਪਿਆ। ਅਸੈਂਬਲੀ ਜਿਹੜੀ ਆ ਬਿਲਡਿੰਗ ਦੇ ਵਿੱਚ ਲਿਆ ਕੇ ਤੇ ਸਕਰੂਟਨੀ ਜਿਹੜੀ ਆ ਉਹ ਇਸ ਦੀ ਜਿਹੜੀ ਉਹ ਕੀਤੀ ਗਈ ਆ। ਸੋ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ 2,48,000 ਮੀਲ ਜਿਹੜਾ ਆ ਉਹ ਹੁਣ ਤੱਕ ਦਾ ਸਭ ਤੋਂ ਲੰਮਾ ਪੈਂਡਾ ਤੈਅ ਕੀਤਾ ਹੈ ਅਪੋਲੋ 3 ਲੂਨਰ ਮਿਸ਼ਨ ਨੇ 1970 ਦੇ ਵਿੱਚ। ਸੋ ਇਹਨਾਂ ਨੇ 2,52,000 ਮੀਲ ਜਿਹੜਾ ਪੈਂਡਾ ਆ ਉਹ ਤੈਅ ਕਰਨਾ ਆ ਸਪੇਸ ਦੇ ਵਿੱਚ, ਤੇ ਇਹ ਵੀ ਇੱਕ ਨਵਾਂ ਰਿਕਾਰਡ ਜਿਹੜਾ ਉਹ ਬਣਨ ਜਾ ਰਿਹਾ ਆ ਵੀ ਹਿਊਮਨਸ ਇੰਨੇ ਜ਼ਿਆਦਾ ਦੂਰ ਜਿਹੜਾ ਉਹ ਟਰੈਵਲ ਕਰਕੇ ਸਪੇਸ ਦੇ ਵਿੱਚ ਆਉਣਗੇ। ਸੋ ਸ਼ੁਭ ਇਸ਼ਾਵਾਂ ਨੇ। ਸੋ ਜੇ ਕਿਸੇ ਨੇ ਲਾਂਚ ਦੇਖਣਾ ਹੋਵੇ ਤਾਂ ਨਾਸਾ ਦੇ YouTube ਚੈਨਲ ਦੇ ਉੱਤੇ ਲਾਈਵ ਜਿਹੜਾ ਚੱਲ ਰਿਹਾ। ਅਸੀਂ ਟਰਾਈ ਕਰਦੇ ਹਾਂ ਵੀ ਪੰਜਾਬੀ ਰੇਡੀਓ USA ਦੇ ਵੀ ਚੈਨਲ ਦੇ ਉੱਤੇ ਇਸ ਨੂੰ ਜਿਹੜਾ ਆਪਾਂ ਲਾਈਵ ਆ ਉਹ ਪ੍ਰਸਾਰਿਤ ਕਰ ਸਕੀਏ ਜੀ। ਸੋ ਬਿਲਕੁਲ ਤੇ ਸਾਰਿਆਂ ਦੀ ਸੇਫਟੀ ਲਈ ਅਰਦਾਸ। ਸੋ ਅੱਗੇ ਜਿਹੜੀ ਖਬਰ ਆ ਉਹ ਚੱਲੀਏ ਤੇ ਪੈਂਟਾਗਨ ਵੱਲੋਂ ਇਹ ਹੁਣ ਪਤਾ ਚੱਲ ਰਿਹਾ ਹੈ ਕਿ ਗ੍ਰੀਨਲੈਂਡ ਦੀ ਵਿੱਚ ਜਿਹੜੀ US ਦੀ ਮਿਲਟਰੀ ਐਕਸਪੈਂਸ਼ਨ ਆ ਉਹਦੇ ਬਾਰੇ ਜਿਹੜੀ ਗੱਲਬਾਤ ਆ ਡੈਨਮਾਰਕ ਦਾ ਗ੍ਰੀਨਲੈਂਡ ਨਾਲ ਚੱਲ ਰਹੀ ਹੈਗੀ ਆ। ਰਾਈਟ ਨਾਓ ਉੱਥੇ ਇੱਕ ਬੇਸ ਹੈਗਾ ਪਿਟਫਿਕ ਸਪੇਸ ਬੇਸ, ਤੇ ਅਮਰੀਕਾ ਵਾਲੇ 3 ਹੋਰ ਬੇਸ ਗ੍ਰੀਨਲੈਂਡ ਦੇ ਵਿੱਚ ਬਣਾਉਣਾ ਚਾਹੁੰਦੇ ਆ ਪਰਮਾਨੈਂਟ ਫੈਸਿਲਿਟੀਜ਼, ਖਾਸ ਕਰਕੇ ਸਪੈਸ਼ਲ ਆਪਰੇਸ਼ਨਸ ਤੇ ਮੈਰੀਟਾਈਮ ਫੋਰਸਸ ਦੇ ਲਈ। ਤੇ ਕਹਿੰਦੇ ਵੀ ਮਿਜ਼ਾਈਲ ਡਿਫੈਂਸ ਤੇ 에ਅਰ ਕੈਪੇਬਿਲਿਟੀ ਦੇ ਲਈ
ਇਹ ਬਹੁਤ ਜ਼ਰੂਰੀ ਹੈਗਾ ਤਾਂ ਕਿ ਜਿਹੜੀ ਆਰਕਟਿਕ ਥ੍ਰੈਟ ਹੈਗੀ ਆ ਰਸ਼ੀਆ ਤੋਂ ਚਾਈਨਾ ਤੋਂ ਉਹ ਉਸ ਤੋਂ ਜਿਹੜਾ ਬਚਿਆ ਜਾ ਸਕੇ। 에ਅਰ ਫੋਰਸ ਦੇ ਜਨਰਲ ਗ੍ਰੈਗਰੀ ਗਿਲਰਟ ਉਹਨਾਂ ਨੇ ਸੈਨੇਟ ਆਰਮ ਸਰਵਿਸਿਜ਼ ਕਮੇਟੀ ਉਹਨੂੰ ਜਿਹੜਾ ਅੱਜ ਦੱਸਿਆ ਹੈਗਾ ਵੀ ਸਾਡੀ ਜਿਹੜੀ ਗੱਲਬਾਤ ਆ ਚੱਲ ਰਹੀ ਹੈਗੀ ਆ। 1951 ਦੇ ਵਿੱਚ ਇੱਕ ਐਗਰੀਮੈਂਟ ਹੋਇਆ ਸੀ ਜਿਹਦੇ ਵਿੱਚ ਅਮਰੀਕਾ ਵਾਲੇ ਆਪਣੀ ਫੈਸਿਲਿਟੀਜ਼ ਬਣਾ ਸਕਦੇ ਸੀ, ਟਰੂਪਸ ਨੂੰ ਉੱਥੇ ਰੱਖ ਸਕਦੇ ਸੀ ਤੇ 에ਅਰ ਤੇ ਮੈਰੀਟਾਈਮ ਕੰਟਰੋਲ ਨੂੰ ਐਕਸਪੈਂਡ ਕਰ ਸਕਦੇ ਸੀ। ਪਹਿਲਾਂ ਤਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ ਗ੍ਰੀਨਲੈਂਡ ਨੂੰ ਅਸੀਂ ਆਪਣੇ ਅੰਦਰ ਹੀ ਕਰਨਾ ਹੈਗਾ, ਪਰ ਹੁਣ ਜੋ ਆ ਗੱਲਬਾਤ ਰਾਹੀਂ ਜਿਹੜਾ ਆ ਹੋਪਫੁਲੀ ਜਿਹੜੀ ਐਕਸਪੈਂਸ਼ਨ ਹੋ ਰਹੀ ਆ ਤੇ ਉਦਾਂ ਦੇ ਮੌਕਾ ਨਾ ਹੀ ਹੋਵੇ ਕਿ ਜਿਹੜਾ ਅਮਰੀਕਾ ਵਾਲੇ ਉੱਥੇ ਕੰਟਰੋਲ ਕਰਨ। ਕਹਿੰਦੇ ਵੀ ਟੈਨਸ਼ਨ ਤੋਂ ਕੋਆਪਰੇਸ਼ਨ ਜਿਹੜੀ ਆ ਦਾ ਰੋਡ ਟੂ ਟੂਡੇਜ਼ ਟਾਕ ਇਹ ਉੱਥੇ ਚੱਲ ਰਹੀ ਹੈਗੀ ਆ। ਸੋ ਨੈਗੋਸ਼ੀਏਸ਼ਨਸ ਬਹੁਤ ਪ੍ਰੋਡਕਟਿਵ ਆ। ਡੈਨਮਾਰਕ ਨੇ ਵੀ ਇਹ ਕਿਹਾ, ਡੈਨਮਾਰਕ ਸਪੋਰਟਿਵ ਆ ਇਸ ਨੈਗੋਸ਼ੀਏਸ਼ਨ ਦੇ ਵਿੱਚ ਤੇ ਹੋਪਫੁਲੀ ਇਹਦਾ ਜਿਹੜਾ ਰਿਜ਼ਲਟ ਆ ਆਪਣੀ ਗੱਲਬਾਤ ਦੇ ਨਾਲ ਵਧੀਆ ਨਿਕਲ ਆਊਗਾ। ਪਰ 3 ਹੋਰ ਵੱਡੇ ਬੇਸ ਜਿਹੜੇ ਆ ਅਮਰੀਕਾ ਵਾਲੇ ਆਪਣੇ ਗ੍ਰੀਨਲੈਂਡ ਦੇ ਵਿੱਚ ਬਣਾਉਣ ਜਾ ਰਹੇ ਜੀ। DHS ਦੀ ਸਾਬਕਾ ਸਕੱਤਰ ਕ੍ਰਿਸਟੀ ਨਿਓਮ ਜਿਸਨੇ $2.5 ਲੱਖ ਤੋਂ ਵੱਧ ਫੋਟੋ ਸ਼ੂਟਸ ਦੇ ਉੱਤੇ ਲੋਕਾਂ ਦਾ ਟੈਕਸਪੇਅਰ ਮਨੀ ਨਸ਼ਟ ਕੀਤਾ ਤੇ ਇਵੈਂਚੁਅਲੀ ਉਹ ਫਾਇਰ ਕੀਤੀ ਗਈ ਤੇ ਉਸਦੇ ਜਿਹੜੇ ਘਰ ਵਾਲੇ ਦੀ ਕ੍ਰਾਸ ਡਰੈਸਿੰਗ ਵਾਲੀਆਂ ਜਿਹੜੀਆਂ ਤਸਵੀਰਾਂ ਆ ਉਹ ਹੁਣ ਇਸ ਟਾਈਮ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਪਿਆ ਆ। ਬਾਇਰਨ ਨਿਓਮ ਜੋ ਕ੍ਰਿਸਟੀ ਨਿਓਮ ਦਾ ਘਰ ਵਾਲਾ ਆ, ਬੱਚੇ ਵੀ ਆ ਉਸਦੇ ਨਾਲ, ਤੇ ਇੱਕ ਔਰਤ ਬਣ ਕੇ ਫੇਕ ਲਾਰਜ ਬ੍ਰੈਸਟ ਜਿਹੜੇ ਉਸ ਲਾ ਕੇ ਤਸਵੀਰਾਂ ਜਿਹੜਾ ਆ ਉਹ ਕਹਿੰਦੇ ਵੀ ਹੋਰ ਬੀਬੀਆਂ ਨੂੰ ਤੇ ਹੋਰ ਲੋਕਾਂ ਨੂੰ ਜਿਹੜਾ ਉਹ ਘੱਲਦਾ ਜਿਹੜਾ ਹੋ ਰਿਹਾ ਹੈਗਾ ਆ। ਸੋ ਇਹ ਉਹ ਲੋਕ ਆ ਜਿਹੜੇ ਦੇਖੋ ਆਪਣੇ ਆਪ ਨੂੰ ਬੜੇ ਕ੍ਰਿਸਚੀਅਨ ਵੈਲਿਊ ਵਾਲੇ ਜਿਹੜੇ ਆਪਣੇ ਆਪ ਨੂੰ ਸ਼ੋਅ ਕਰਦੇ ਨੇ ਤੇ ਅੰਦਰ ਖਾਤੇ ਦੇਖੋ ਕਿਸ ਤਰੀਕੇ ਦਾ ਜਿਹੜਾ ਉਹ ਗੰਦ ਆ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਸੋ ਕ੍ਰਿਸਟੀ ਨਿਓਮ ਦਾ ਜਿਹੜਾ ਘਰ ਵਾਲਾ ਕ੍ਰਾਸ ਡਰੈਸਿੰਗ ਪ੍ਰਾਈਵੇਟ ਮੈਸੇजेस ਕਹਿੰਦੇ ਕਈ ਔਰਤਾਂ ਨੂੰ ਇਸਨੇ ਜਿਹੜੇ ਉਹ ਘੱਲੇ ਹੈਗੇ ਆ ਤੇ ਹੁਣ ਉਹ ਜਿਹੜੀਆਂ ਤਸਵੀਰਾਂ ਆ ਉਹ ਜਨਤਕ ਹੋ ਗਈਆਂ ਤੇ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਗਈਆਂ ਆ। ਬਾਇਰਨ ਨੇ ਕਹਿੰਦੇ ਵੀ hundreds of ਮੈਸੇजेस ਜਿਸ ਦੇ ਵਿੱਚ 3 ਔਰਤਾਂ ਵੀ ਸ਼ਾਮਲ ਸੀ ਉਹਨਾਂ ਨੂੰ ਵੀ ਜਿਹੜੇ ਉਹ ਘੱਲੇ ਜਿਹੜੇ ਉਹ ਸੀਗੇ। ਸੋ ਥੋੜੇ ਦਿਨ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਕ੍ਰਿਸਟੀ ਨਿਓਮ ਦਾ ਚੱਲ ਰਿਹਾ ਸੀਗਾ ਵੀ ਲਵਡੌਂਸਕੀ ਨਾਂ ਦਾ ਜਿਹੜਾ ਬੰਦਾ ਇਹਦੇ ਜਿਹੜੇ DHS ਦੇ ਵਿੱਚ ਹੀ ਅੰਡਰ ਇਹਦੇ ਕੰਮ ਕਰਦਾ ਸੀ, ਉਹਦੇ ਨਾਲ ਇਹਦੇ ਅਫੇਅਰ ਦੇ ਰਿਊਮਰ ਚੱਲ ਰਹੇ ਸੀ। ਪ੍ਰਾਈਵੇਟ ਜਿਹੜੇ ਕਹਿ ਸਕਦੇ ਆ ਵੀ ਜਿਹੜੇ ਜਹਾਜ਼ ਨੇ ਉਹਨਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਇਹਨਾਂ ਦੇ ਰਿਊਮਰਸ ਉਸਦੀਆਂ ਸਾਹਮਣੇ ਆਈਆਂ ਸੀਗੀਆਂ। ਹੁਣ ਕਹਿੰਦੀ ਵੀ ਬਲਾਈਂਡ ਸਾਈਡਡ ਆ ਤੇ ਕਹਿੰਦੇ ਵੀ ਸਾਡੀ ਪਰਿਵਾਰ ਦੀ ਪ੍ਰਾਈਵੇਸੀ ਕਰਕੇ ਤੁਸੀਂ ਇਹ ਗੱਲਾਂ ਨਾ ਕਰੋ। ਟਰੰਪ ਉਹਨਾਂ ਨੇ ਟਿੱਪਣੀ ਕੀਤੀ, ਕਹਿੰਦਾ ਮੈਂ ਦੇਖਿਆ ਤੇ ਕੱਖ ਨਹੀਂ ਆ ਪਰ ਆਈ ਫੀਲ ਬੈਡ ਫॉर द ਫੈਮਿਲੀ। ਉਦਾਂ ਤੁਸੀਂ ਦੇਖੋ ਵੀ ਜਦੋਂ ਐਲੈਕਸ ਪ੍ਰੈਟੀ ਸੀਗੀ, ਰਿਨੇ ਗੁੱਡ ਸੀ, ਉਹਨਾਂ ਦੇ ਪਰਿਵਾਰ ਬਾਰੇ ਤੇ ਉਹਦੇ ਬਾਰੇ ਕੀ ਕੁਛ ਨਹੀਂ ਜਿਹੜਾ ਇਹ ਅਨਾਪ ਸ਼ਨਾਪ ਜਿਹੜੇ ਬੋਲਦੇ ਸੀਗੇ ਤੇ ਜਦੋਂ ਹੁਣ ਇਹਨਾਂ ਦੀ ਆਪਣੀ ਵਾਰੀ ਆਈ ਤੇ ਹੁਣ ਕਹਿੰਦੇ ਵੀ ਸਾਡੀ ਪ੍ਰਾਈਵੇਸੀ ਦਾ ਤੁਸੀਂ ਜਿਹੜਾ ਉਹ ਮਾਣ ਕਰੋ ਤੇ ਪ੍ਰਾਈਵੇਸੀ ਨੂੰ ਦੇਖਦੇ ਹੋਏ ਤੁਸੀਂ ਕੁਛ ਜਿਹੜਾ ਉਹ ਬੋਲੋ ਨਾ। ਹੁਣ ਉਹਦਾ ਜਿਹੜਾ ਘਰ ਵਾਲਾ ਆ ਉਹ ਵੀ ਇੱਕ ਹਿਸਾਬ ਦੇ ਨਾਲ ਡੇਲੀ ਬੀਸਟ ਵਾਲੇ ਇਹ ਕਹੀ ਜਾਂਦੇ ਆ ਵੀ ਉਹ ਕਹਿੰਦਾ ਵੀ ਜਿਹੜੇ ਨਿਯਮ ਨੇ ਆਪਣਾ ਜਿਹੜਾ ਇੱਕ ਹਿਸਾਬ ਦੇ ਨਾਲ ਪਲਾਸਟਿਕ ਸਰਜਰੀਜ਼ ਦੇ ਨਾਲ ਸਾਰਾ ਕੁਛ ਹੁਲੀਆ ਜਿਹੜਾ ਬਦਲਿਆ ਤੇ ਜਿਸ ਤਰੀਕੇ ਦੇ ਨਾਲ ਉਸ ਨੂੰ ਬਾਰਬੀ ਵੀ ਕਹਿ ਦਿੱਤੇ ਜਾਂਦੇ ਸੀਗੇ ਉਹ ਕ੍ਰਿਟਿਕਸ ਉਸ ਨੂੰ ਮੀਮ ਦੇ ਤੌਰ ਦੇ ਉੱਤੇ, ਕਹਿੰਦੇ ਵੀ ਮੈਂ ਉਹਦੇ ਬਾਰੇ ਵੀ ਕਈ ਚੀਜ਼ਾਂ ਜਿਹੜੀਆਂ ਹੁਣ ਦੱਸ ਸਕਦਾ ਹੈਗਾ ਆ। ਕੌਰੀ ਲਵਡੌਂਸਕੀ ਦੇ ਨਾਲ ਹੀ ਜਿਹੜੇ ਇਸ ਦੇ ਅਫੇਅਰ ਦੇ ਰਿਊਮਰ ਆ ਉਹ ਕ੍ਰਿਸਟੀ ਨਿਓਮ ਦੇ ਜਿਹੜੇ ਉਹ ਚੱਲ ਰਹੇ ਸੀਗੇ, ਪਰ ਉਹਦੇ ਘਰ ਵਾਲੇ ਦੀਆਂ ਇਦਾਂ ਦੀਆਂ ਤਸਵੀਰਾਂ ਸਾਹਮਣੇ ਆ ਜਾਣਗੀਆਂ ਕਿਸੇ ਨੂੰ ਚੇਤਾ ਨਹੀਂ ਸੀਗਾ ਤੇ ਉਹਦੇ ਕਰਕੇ ਖਾਸਾ ਕਹਿ ਲੋ ਵੀ ਹਲਚਲ ਜਿਹੜੀ ਉਹ ਮਚ ਗਈ ਹੈਗੀ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਫਾਰਮ ਵਰਕਰਸ ਡੇ ਨੂੰ ਪ੍ਰੋਕਲੇਮ ਕੀਤਾ ਹੈਗਾ ਮਾਰਚ 31 2026 ਇਹਨੂੰ ਫਾਰਮ ਵਰਕਰਸ ਡੇ ਕਰਕੇ ਜਾਣਿਆ ਜਾਊਗਾ। ਉਹਨਾਂ ਨੇ ਪ੍ਰੋਕਲੇਮੇਸ਼ਨ ਦੇ ਵਿੱਚ ਕਿਹਾ ਵੀ ਜਿਹੜੇ ਫਾਰਮ ਵਰਕਰਸ ਆ ਇਹ ਕੈਲੀਫੋਰਨੀਆ ਦੀ ਬੈਕਬੋਨ ਹੈਗੀ ਆ ਤੇ ਕੈਲੀਫੋਰਨੀਆ ਸਟੇਟ 1/3 ਆਫ ਆਲ ਫਾਰਮ ਵਰਕਰਸ USA ਚ ਪੂਰੇ ਅਮਰੀਕਾ ਦੇ ਜਿਹੜੇ ਫਾਰਮ ਵਰਕਰਸ ਆ ਉਹਦਾ ਤੀਜਾ ਹਿੱਸਾ ਕੈਲੀਫੋਰਨੀਆ ਦੇ ਵਿੱਚ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕੈਲੀਫੋਰਨੀਆ ਕਹਿੰਦੇ ਵੀ ਵਨ ਆਫ ਦਾ ਲਾਰਜੈਸਟ ਐਗਰੀਕਲਚਰ ਸਟੇਟ ਹੈਗੀ ਆ। ਕੈਲੀਫੋਰਨੀਆ 1/3 ਆਫ ਨੇਸ਼ਨਸ ਵੈਜੀਟੇਬਲ ਪ੍ਰੋਡਿਊਸ ਕਰਦੀ ਆ, 2/3 ਫਰੂਟ ਤੇ ਨਟਸ ਕਰਦੀ ਹੈਗੀ ਆ।
ਤੇ 4th ਲਾਰਜੈਸਟ ਇਕਨੋਮੀ ਆ ਦੁਨੀਆ ਦੇ ਵਿੱਚ, ਬਿਕੋਜ਼ ਫਾਰਮ ਵਰਕਰਸ ਮੇਕ ਇਟ ਪੋਸੀਬਲ। ਸੋ ਪਹਿਲਾਂ ਸ਼ੀਜਰ ਸਾਵੇਜ ਦੇ ਨਾਂ ਕਰਕੇ ਮਨਾਇਆ ਜਾਂਦਾ ਸੀ, ਪਰ ਜਦੋਂ ਤੋਂ ਕੰਟਰੋਵਰਸੀ ਆਈ ਆ ਉਹ ਤੋਂ ਬਾਅਦ ਹੁਣ ਅੱਜ ਜਿਹੜਾ ਹੈ ਮਾਰਚ 31 ਇਸ ਨੂੰ ਫਾਰਮ ਵਰਕਰਸ ਡੇ ਕਰਕੇ ਰਿਕੋਗਨਾਈਜ਼ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਸੀਨੀਅਰ ਸ਼ਾਵਤ ਗੋਠੇ ਲਾਤਾ ਹਰਜੋਤ ਸਿੰਘ ਜੀ। ਸੋ ਸਮਾਂ ਰਹਿੰਦੇ ਹੋਏ ਜੇ ਪਹਿਲਾਂ ਹੀ ਉਹਦੇ ਬਾਰੇ ਇਹਦੀਆਂ ਕਰਤੂਤਾਂ ਦਾ ਪਤਾ ਹੁੰਦਾ ਤਾਂ ਲੋਕਾਂ ਨੇ ਇੰਨਾ ਸੈਲੀਬ੍ਰੇਟ ਨਹੀਂ ਸੀ ਉਸ ਨੂੰ ਕਰਨਾ। ਨੋ ਡਾਊਟ ਉਹਦਾ ਇੱਕ ਮਿਸ਼ਨ ਜਿਹੜਾ ਰਿਹਾ ਹੈ ਉਹ ਕੱਲਾ ਤਾਂ ਨਹੀਂ, ਨਾਲ ਹੋਰ ਵੀ ਜਿਹੜੇ ਹੋਣਗੇ। ਪਰ ਤੁਸੀਂ ਦੇਖੋ ਵੀ ਹੁਣ ਕਿੰਨੀ ਲੋਕਾਂ ਨੂੰ ਉਹ ਨਾਂ ਚੇਂਜ ਕਰਨੇ ਪੈਣੇ, ਕਿੰਨਾ ਕੁਛ ਜਿਹੜਾ ਇਸ ਦੇ ਵਿੱਚ ਸਾਹਮਣੇ ਆਊਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਨਵੇਂ ਜਿਹੜੇ ਵੇਅਰ ਹਾਊਸ ਦੇ ਪਰਚੇਜ਼ ਕਰਨੇ ਸੀ ਉਸ ਨੂੰ ਹਾਲ ਦੀ ਘੜੀ ਰੋਕ ਲਾ ਦਿੱਤੀ ਆ, ਪੌਜ਼ ਲਾ ਦਿੱਤਾ ਆ। ਉਹ ਕਹਿੰਦੇ ਵੀ ਹੁਣ ਰਿਵਿਊ ਕੀਤਾ ਜਾਊਗਾ ਜਿਹੜੇ ਨਿਯਮ ਐਰਾ ਕੰਟਰੈਕਟਸ ਨੂੰ, ਕਿਉਂਕਿ ਆਪਾਂ ਨੂੰ ਪਤਾ ਵੀ ਇੱਕ ਜਿਹੜੀ ਚੀਜ਼ ਆ ਉਹ ਸਾਹਮਣੇ ਆਈ ਸੀ ਵੀ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ $2.5 ਲੱਖ ਤੋਂ ਵੱਧ ਤੇ ਆਪਣੀ ਜਿਹੜੀ ਇਹਨੇ ਟ੍ਰਿਸ਼ਾ ਮੈਕਲੌਫਲਿਨ ਦੇ ਘਰ ਵਾਲੇ ਨੂੰ ਹੀ ਉਹਦੀ ਸੋ ਕਾਲਡ ਮਾਰਕੀਟਿੰਗ ਕੰਪਨੀ ਨੂੰ ਦੇ ਦਿੱਤੇ ਸੀਗੇ। $20,000 ਦਾ ਤਾਂ ਹਰਜੋਤ ਸਿੰਘ ਜੀ ਘੋੜਾ ਰੈਂਟ ਕੀਤਾ ਸੀਗਾ ਇਹਨਾਂ ਨੇ, ਤਸਵੀਰਾਂ ਜਿਹੜੀਆਂ ਉਹ ਖਿਚਾਉਣ ਦੇ ਲਈ। ਕਿਤੇ ਇਹਨੇ ਖੱਬਿਓਂ ਸੱਜੇ ਜਾਣਾ ਹੁੰਦਾ ਸੀ ਤਾਂ ਪ੍ਰਾਈਵੇਟ ਜੈਟ ਦੇ ਉੱਤੇ ਬਹਿ ਕੇ ਜਿਹੜੀ ਉਹ ਜਾਂਦੀ ਹੁੰਦੀ ਸੀਗੀ। ਸੋ ਟੈਕਸ ਪੇਅਰ ਦੀਆਂ ਮਨੀ ਦੀਆਂ ਤੇ ਇਹਨਾਂ ਨੇ ਧੱਜੀਆਂ ਜਿਹੜੀਆਂ ਉਹ ਉਡਾਈਆਂ ਆ। $38.3 ਬਿਲੀਅਨ ਦੇ ਜਿਹੜੇ ਐਕਸਪੈਂਸ਼ਨ ਪਲਾਨ ਸੀਗਾ ਵੀ ਵੇਅਰ ਹਾਊਸ ਅਸੀਂ ਡਿਟੈਂਸ਼ਨ ਸੈਂਟਰ ਦੇ ਵਿੱਚ ਤਬਦੀਲ ਕਰਦੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹੁਣ ਉਹਨਾਂ ਵੇਅਰ ਹਾਊਸ ਪਰਚੇਜ਼ਸ ਦੇ ਉੱਤੇ ਪੌਜ਼ ਜਿਹੜਾ ਉਹ ਲਾ ਦਿੱਤਾ ਆ। ਸੋ ਕਹਿੰਦੇ ਵੀ ਕਮਿਊਨਿਟੀ ਨੇ ਵੀ ਬਹੁਤ ਸਾਰੇ ਜਿੱਥੇ ਵੇਅਰ ਹਾਊਸ ਖਰੀਦਣ ਜਾ ਰਹੇ ਸੀ ਉੱਥੋਂ ਦੇ ਲੋਕਾਂ ਨੇ ਵੀ ਬਹੁਤ ਜ਼ਿਆਦਾ ਆਪੋਜੀਸ਼ਨ ਜਿਹੜੀਆਂ ਉਹ ਕੀਤੀਆਂ। ਕਹਿੰਦੇ ਵੀ ਉਹਦੇ ਨਾਲ ਸਾਡੇ ਜਿਹੜੇ ਲੋਕਲ ਇਨਫਰਾਸਟ੍ਰਕਚਰ ਦੇ ਉੱਤੇ ਕਾਫੀ ਜ਼ਿਆਦਾ ਭਾਰ ਜਿਹੜਾ ਉਹ ਪੈ ਜਾਣਾ ਆ ਤੇ ਡਿਟੈਂਸ਼ਨ ਸੈਂਟਰਸ ਦੇ ਨਾਲ ਕਹਿੰਦੇ ਵੀ ਹੋਰ ਜ਼ਿਆਦਾ ਕੰਪਲੀਕੇਸ਼ਨਸ ਜਿਹੜੀਆਂ ਉਹ ਵੱਧ ਸਕਦੀਆਂ। ਨਵੇਂ ਜਿਹੜੇ DHS ਦੇ ਸਕੱਤਰ ਮੁਲਨ ਆ ਉਹਨਾਂ ਨੇ ਸਿਗਨਲ ਜਿਹੜਾ ਉਹ ਕੀਤਾ ਵੀ ਉਹ ਕਹਿੰਦੇ ਵੀ ਨਵੀਂ ਅਪਰੋਚ ਅਸੀਂ ਲਵਾਂਗੇ। ਕਮਿਊਨਿਟੀ ਲੀਡਰਸ ਦੇ ਨਾਲ ਗੱਲ ਕਰਕੇ ਜਿਹੜੇ 11 ਵੇਅਰ ਹਾਊਸ ਆਲਰੇਡੀ ਖਰੀਦ ਲਏ ਗਏ ਹੈਗੇ ਆ, ਜਿਹੜੇ ਉਹਨਾਂ ਨੇ ਦੁੱਗਣੇ ਭਾਅ ਦੇ ਉੱਤੇ ਹਰਜੋਤ ਸਿੰਘ ਜੀ ਖਰੀਦੇ ਆ, ਵੀ ਉਹਨਾਂ ਦੇ ਨਾਲ ਹੁਣ ਕੰਮ ਕਰਕੇ ਉਹਨਾਂ ਨੂੰ ਆਪਾਂ ਕੰਮ ਦੇ ਵਿੱਚ ਲਿਆਉਣ ਬਾਰੇ ਜਿਹੜਾ ਉਹ ਵਰਕ ਜਿਹੜਾ ਉਹ ਕੀਤਾ ਜਾਊਗਾ। ਕਹਿੰਦੇ ਵੀ ਪਰ ਹੁਣ ਅਸੀਂ ਜਾਂਚ ਕਰਾਂਗੇ, ਸਕਰੂਟਨਾਈਜ਼ ਕੀਤਾ ਜਾਊਗਾ ਜਿੰਨੇ ਵੀ ਕੰਟਰੈਕਟ ਕ੍ਰਿਸਟੀ ਨਿਯਮ ਨੇ ਆਪਣੀ ਜਿਹੜੇ ਆ ਉਹ ਤੇ ਅਹੁਦੇ ਤੇ ਹੁੰਦੇ ਹੋਏ ਜਿਹੜੇ ਉਹ ਕੀਤੇ ਆ ਵੀ ਉਹਨਾਂ ਸਾਰਿਆਂ ਦੀ ਜਿਹੜੀ ਸਕਰੂਟਨੀ ਆ ਤੇ ਇਨਵੈਸਟੀਗੇਸ਼ਨ ਆ ਜਾਂ ਕਹਿ ਲਓ ਵੀ ਜਾਂਚ ਆ ਉਸ ਦੀ ਹੁਣ ਕੀਤੀ ਜਾਵੇਗੀ ਜੀ। ਤੇ ਜਾਂਦੇ CNN ਨੇ ਨਵੇਂ ਪੋਲ ਜਿਹੜੇ ਰਿਲੀਜ਼ ਕੀਤੇ ਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਅਪਰੂਵਲ ਰੇਟਿੰਗ ਆ ਇਕਨੋਮੀ ਦੇ ਉੱਤੇ ਲੋਐਸਟ ਲੈਵਲ ਆ ਇਸ ਟਾਈਮ ਦੇ ਉੱਤੇ। 27% ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਹੈਂਡਲਿੰਗ ਇਨਫਲੇਸ਼ਨ ਨੂੰ ਲੈ ਕੇ ਜਿਹੜੇ ਆ ਲੋਕ ਉਹ ਕਹਿ ਰਹੇ ਆ। ਇਹ 44% ਸੀ ਪਿਛਲੇ ਸਾਲ ਤੇ ਓਵਰਆਲ ਰੇਟਿੰਗ 35% ਤੇ ਆ, 1 ਪੁਆਇੰਟ ਆਫ ਹਿਜ਼ ਆਲ ਟਾਈਮ ਲੋ। ਤੇ ਇਸ ਤੋਂ ਬਿਨਾ ਜਿਹੜਾ ਇਕਨੋਮਿਕ ਅਪਰੂਵਲ ਰੇਟਿੰਗ ਆ ਉਹ 8 ਪੁਆਇੰਟ ਡਾਊਨ ਹੈਗੀ ਆ। ਜੇ ਇਹਨਾਂ ਤਿੰਨਾਂ ਮਹੀਨਿਆਂ ਦੇਖੇ ਜਾਵੇ ਤਾਂ ਟਰੰਪ ਉਹਨਾਂ ਦੀ ਜਿਹੜੀ ਹੈਂਡਲਿੰਗ ਆ ਪ੍ਰੈਜ਼ੀਡੈਂਸੀ ਦੀ ਜਨਵਰੀ ਦੇ ਵਿੱਚ 39% ਸੀ, ਹੁਣ 35% ਹੈਗੀ ਆ। ਉਹਨਾਂ ਦੀ ਜਿਹੜੀ ਇਕਨੋਮੀ ਦੀ 39% ਸੀ, ਹੁਣ 31% ਰਹਿ ਗਈ ਤਿੰਨਾਂ ਮਹੀਨਿਆਂ 'ਚ। ਇਕਨੋਮਿਕ ਕੰਡੀਸ਼ਨਸ ਇਨ ਦਾ US ਆਰ ਪੂਅਰ 70% ਲੋਕ ਕਹਿ ਰਹੇ ਹੈਗੇ ਆ। ਤੇ ਉਹਨਾਂ ਦੀਆਂ ਜਿਹੜੀਆਂ ਟਰੰਪ ਉਹਨਾਂ ਦੀਆਂ ਪਾਲਿਸੀਜ਼ ਕਹਿੰਦੇ ਪਈ ਕਾਫੀ ਜ਼ਿਆਦਾ ਵਰਸ ਹੋਈਆਂ ਇਕਨੋਮਿਕ ਕੰਡੀਸ਼ਨਸ। 65% ਲੋਕ ਕਹਿ ਰਹੇ ਆ, ਪਹਿਲਾਂ 55% ਸੀ। COVID-19 ਦੇ ਪੈਂਡੈਮਿਕ ਤੋਂ ਬਾਅਦ ਬਹੁਤ ਡਾਊਨ ਜਿਹੜੀ ਆ ਉਹਨਾਂ ਦੀ ਰੇਟਿੰਗ ਗਈ ਆ। ਸ਼ਾਇਦ ਇਸੇ ਕਰਕੇ ਅੱਜ ਸਟੇਟ ਆਫ ਦਾ ਜੋ ਐਡਰੈਸ ਕਰਨਗੇ US ਆਪਣੇ ਵਸਿੰਦਿਆਂ ਨੂੰ ਜਾਂ ਤੇ ਇਹਦੇ ਵਿੱਚ ਇਸੇ ਕਰਕੇ ਉੱਥੋਂ ਲੜਾਈ ਜਿਹੜੀ ਆ ਬੰਦ ਕਰਨਾ ਚਾਹੁੰਦੇ ਆ, ਕਿਉਂਕਿ ਬਹੁਤ ਸਾਰੇ ਲੋਕ ਨਹੀਂ ਕਹਿ ਰਹੇ ਵੀ ਜਿਹੜੀ ਲੜਾਈ ਆ ਉਹ ਲੜਨੀ ਚਾਹੀਦੀ ਹੈਗੀ ਆ। 63% ਲੋਕ ਕਹਿੰਦੇ ਆ ਵੀ ਚੀਜ਼ਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਆ ਪੰਪ ਦੇ ਉੱਤੇ ਖਾਸ ਕਰਕੇ, ਤੇ ਉਹਨਾਂ ਨੂੰ ਕਾਫੀ ਫਾਈਨੈਂਸ਼ੀਅਲ ਹਾਰਡਸ਼ਿਪ ਹੈਗੀ ਆ। ਇਹ ਤਾਂ ਤੁਸੀਂ ਆਮ ਬੰਦੇ ਆ, ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਆ ਨਾ ਫੇਰ ਪਤਾ ਲੱਗਦੇ ਹੈਗੇ ਆ। ਟਰੰਪ ਤੇ ਰਿਪਬਲਿਕਨਸ ਇਹ ਕਹਿ ਰਹੇ ਆ ਵੀ ਜਿਹੜੀ DHS ਸ਼ਟਡਾਊਨ ਆ ਉਹ ਇਹਦਾ ਇੱਕ ਕਾਰਨ ਹੈਗਾ। ਸੋ ਹੋਰ ਪਾਸੇ ਜਿਹੜਾ ਧਿਆਨ ਆ ਉਹ ਲਿਜਾਣਾ ਚਾਹੁੰਦੇ ਹੈਗੇ ਆ। ਤੇ 84% ਰਿਪਬਲਿਕਨਸ ਹਜੇ ਵੀ ਕਹਿ ਰਹੇ ਆ ਵੀ ਜੋ ਪ੍ਰੈਜ਼ੀਡੈਂਟ ਟਰੰਪ ਨੂੰ ਹੈਂਡਲ ਕਰ ਰਹੇ ਆ ਉਹ ਇਨ ਲਾਈਨ ਹੈਗਾ ਤੇ ਜੋ ਉਹ ਐਕਸਪੈਕਟ ਕਰਦੇ ਸੀ ਉਹੀ ਕਰ ਰਹੇ ਹੈਗੇ ਆ। ਪਰ ਜਿਹੜੇ 45 ਸਾਲ ਤੋਂ ਥੱਲੇ ਦੇ ਲੋਕ ਆ, ਖਾਸ ਕਰਕੇ ਜਿਹੜੇ ਰਿਪਬਲਿਕਨ ਆ, ਉਹ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ
ਉਹ ਪਿੱਛੇ ਹਟੇ ਆ ਕਿਉਂਕਿ ਉਹ ਕਈਆਂ ਨੂੰ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ। ਸੋ ਉਹ ਸੋਚ ਰਹੇ ਆ ਵੀ ਅਸੀਂ ਜਿਹੜਾ ਆ ਗਲਤ ਡਿਸੀਜਨ ਲਿਆ ਹੈਗਾ ਆ। 55% ਲੋਕ ਜਿਹੜੇ ਆ ਉਹ ਇਹ ਕਹਿ ਰਹੇ ਵੀ ਜਿਹੜੇ ਇਮੀਗ੍ਰੈਂਟਸ ਨੂੰ ਡਿਪੋਰਟ ਕੀਤਾ ਜਾ ਰਿਹਾ ਆ, ਜਿਹੜੇ ਯੂਐਸ ਇਲੀਗਲੀ ਵੀ ਰਹਿ ਰਹੇ ਆ, ਇਹ ਉਸ ਮਾਮਲੇ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਬਹੁਤ ਅੱਗੇ ਚਲੇ ਗਿਆ, ਗੋਨ ਟੂ ਫਾਰ। ਇਸੇ ਕਰਕੇ ਜਿਹੜੇ ਕਈ ਜਿਹੜੇ ਕਮੈਂਟੇਟਰਸ ਆ ਉਹ ਵੀ ਪ੍ਰੈਜ਼ੀਡੈਂਟ ਟਰੰਪ ਤੋਂ ਪਿੱਛੇ ਹਟੇ ਹੈਗੇ ਆ। ਜਿਹੜੇ ਵੱਡੇ ਵੱਡੇ ਉਹਨਾਂ ਦੇ ਜਿਹੜੇ ਸਪੋਰਟਰ ਸੀਗੇ, ਜੋ ਰੋਗਨ ਵਰਗੇ ਵੀ, ਟੱਕਰ ਕਾਰਲਸਨ ਵਰਗੇ ਵੀ। ਸੋ ਓਵਰਆਲ ਜਿਹੜੀ ਰੇਟਿੰਗ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਉਹ ਕਾਫੀ ਡਾਊਨ ਗਈ ਹੈ। ਹਰਜੋਤ ਸਿੰਘ ਜੀ ਸਮਾਂ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਮਿਲਾਂਗੇ ਹੁਣ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ ਮਿਲਦੇ ਹਾਂ, ਤੇ ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।